ਸਭ ਤੋਂ ਪਹਿਲਾਂ ਜੀ ਗੱਲ ਕੀ ਆ ਭਈ ਬਹੁਤ ਲੰਮੇ ਸਮੇਂ ਤੋਂ ਮੈਨੂੰ ਵੀ ਕਾਫ਼ੀ ਸਮਾਂ ਹੋ ਗਿਆ ਯੂਐਸਏ ਦੇ ਵਿੱਚ ਆਇਆਂ ਨੂੰ 35 ਸਾਲ ਦੇ ਕਰੀਬ ਹੋ ਚੁੱਕੇ ਆ। ਵੀ ਪਹਿਲਾਂ ਆਪਾਂ ਦੇਖੇ ਸੀ ਵੀ ਬਹੁਤ ਸਾਰੇ ਜਿਹੜੇ ਅਟਾਰਨੀ ਆ, ਉਹ ਜਿਹੜਾ ਵੀ ਆ ਜਾਏ ਬੰਦਾ, "ਆ ਜਾਓ ਜੀ, ਆ ਜਾਓ ਤੁਸੀਂ, ਕੋਈ ਨਹੀਂ ਇੱਥੇ ਭਰ ਲਾਂਗੇ ਆਪਾਂ ਐਪਲੀਕੇਸ਼ਨ, ਸਟੋਰੀ ਬਣਾ ਲਾਂਗੇ, ਪੈਸੇ ਲਓ, ਜੇਬ 'ਚ ਪਾਓ ਤੇ ਸ਼ੁਰੂ ਕਰ ਦਿਓ।" ਮੈਂ ਪਿਛਲੇ ਕੁਝ ਕੁ ਹਫ਼ਤਿਆਂ ਤੋਂ ਤੁਹਾਡੀਆਂ ਬਹੁਤ ਸਾਰੀਆਂ ਟਿਕਟੋਕ, ਯੂਟਿਊਬ ਦੇਖਦਾ ਭਈ ਬਹੁਤੇ ਤੁਹਾਡੇ ਜਿਹੜੇ ਕਸਟਮਰ ਆ, ਉਹ ਹੋਰ ਵਕੀਲਾਂ ਤੋਂ ਮੂਵ ਹੋ ਕੇ ਆਉਂਦੇ ਆ। ਸਾਰੇ ਹੀ ਕੀ ਤੇ ਬਹੁਤੇ ਸੋ ਉਹ ਕੀ ਕਾਰਨ ਆ? ਕਿੱਦਾਂ ਦੀਆਂ ਜਿਹੜੀਆਂ ਸਿਚੁਏਸ਼ਨਸ ਆ, ਉਹ ਕਾਹਤੇ ਮੂਵ ਹੁੰਦੇ ਆ? ਕੀ ਉਹਨਾਂ ਨੂੰ ਹੈਲਪ ਨਹੀਂ ਮਿਲਦੀ? ਕੀ ਸਿਚੁਏਸ਼ਨਸ ਆ? ਇਹ ਤਾਂ ਜੀ ਹੁਣ ਦੱਸਣ ਬੈਠੇ ਤੁਹਾਨੂੰ ਕਿ ਐਵਰੀ ਡੇ ਕੀ ਹੁੰਦਾ ਹੈਗਾ, ਮੇਰਾ ਸਾਰਾ ਦਿਨ ਇਸੇ ਕੰਮ ਨੂੰ ਲੰਘ ਜਾਣਾ ਹਨਾ। ਜੀ ਇੱਕ ਦੱਸਦੇ ਬੰਦੇ ਦੀ ਗੱਲ, ਇਹਨੇ ਕਿਸੇ ਨੇ ਕਮੈਂਟ ਪਾਇਆ, ਅਮਿਤ ਰਾਹੁਲ ਆ ਕੋਈ, ਕਹਿੰਦਾ ਜੀ ਚੇਂਜ ਯੋਰ ਸਟੂਪਿਡ ਸਟਾਫ। ਜੀ ਪਹਿਲਾਂ ਤਾਂ ਬੰਦੇ ਦੀ ਸੋਚ ਦੇਖੋ ਕਿ ਭਾਈ ਤੂੰ ਕਿਸੇ ਨੂੰ ਕਹਿ ਰਿਹਾ ਸਟੂਪਿਡ ਸਟਾਫ, ਉਹੀ ਜਿੱਦਾਂ ਬੰਦਾ ਨਵਾਂ ਨਵਾਂ ਇੰਡੀਆ ਤੋਂ ਉਤਰਿਆ, ਕਹਿੰਦਾ ਜੀ ਅਦਰਵਾਈਜ਼ ਦਿਸ ਨੇਮ ਫੇਮ ਵੈਰੀ ਫਾਸਟ ਗੋ ਡਾਊਨ, ਹਮ, ਦੇਰ ਮੈਨੀ ਅਟਰਨੀਜ਼ ਕਮ ਐਂਡ ਗੋ। ਤੇ ਬੰਦਾ ਕਹਿੰਦਾ ਕਿ ਮੇਰੀ ਗੱਲ ਕਰਾਓ ਇਹਨਾਂ ਨਾਲ ਨਾ, ਉਹ ਕਹਿੰਦਾ ਨਹੀਂ ਤੇਰਾ ਕੇਸ ਆ ਜਾਂ ਇਨਟੇਕ ਕਰ ਲਾ, ਕਹਿੰਦਾ ਨਹੀਂ ਨਹੀਂ ਮੈਂ ਡਿਮਾਂਡ ਨਹੀਂ ਜਿੱਦਾਂ ਬੰਦਾ ਕਰਦਾ ਹੁੰਦਾ ਕਿ ਮੈਂ ਗੱਲ ਕਰਨੀ ਹੈ ਇਹਨਾਂ ਨਾਲ। ਜੀ ਤੇ ਹੁਣ ਸਿਸਟਮ ਬਣਾਇਆ ਕਿਸੇ ਆਫਿਸ ਨੇ, ਉਹਦੇ ਸਿਸਟਮ ਦੇ ਨਾਲ ਤੁਹਾਨੂੰ ਚੱਲਣਾ ਪੈਂਦਾ ਹੈ ਨਾ। ਜੀ ਸਾਡੇ ਤੇ ਸਾਨੂੰ ਕੀ ਹੁੰਦਾ ਵੀ ਸਾਨੂੰ ਕਲਾਇੰਟ ਆ ਕੇ ਕਹਿੰਦੇ ਕਿ ਬਈ ਤੁਸੀਂ ਨਾ ਜਦੋਂ ਬੰਦਾ ਪਹਿਲੀ ਵਾਰੀ ਪਹਿਲਾ ਬੰਦਾ ਜਦੋਂ ਆਫਿਸ ਲੱਭਦਾ ਵਾ ਵਕੀਲ ਦਾ, ਤੁਸੀਂ ਸਾਡੀ ਫਸਟ ਚੋਇਸ ਨਹੀਂ ਹੈਗੇ, ਬਿਲਕੁਲ ਜੀ ਸਾਨੂੰ ਪਤਾ ਵਾ ਇਸ ਗੱਲ ਦਾ। ਪਰ ਏਦਾਂ ਜਦੋਂ 9-10 ਮਹੀਨੇ ਬੀਤਦੇ ਆ, ਕੇਸ ਜਦੋਂ ਨੇੜੇ ਆਉਂਦਾ, ਫਿਰ ਟੈਕਨੀਕਲ ਢਾਂਦੀਆਂ, ਫਿਰ ਏਦਾਂ ਕਿ ਫਿਰ ਉਹੀ ਬੰਦੇ ਕਈ ਵਾਰੀ ਮੈਂ ਦੇਖਦਾ ਕਿ ਪਹਿਲਾਂ ਵੀ ਉਹਨਾਂ ਨੇ ਕੰਸਲਟੇਸ਼ਨ ਕੀਤੀ ਸੀ ਜਾਂ ਗਏ ਸੀਗੇ, ਜਿਹੜੇ ਕਹਿ ਕੇ ਗਏ ਸੀ ਕਿ ਨਹੀਂ ਬਈ ਤੁਸੀਂ ਤਾਂ ਕਹਾਣੀ ਨਹੀਂ ਲਿਖਦੇ, ਤੁਸੀਂ ਤਾਂ ਮੈਨੂੰ ਸੱਚ ਲਿਖਣ ਲਈ ਕਹਿ ਰਹੇ ਕਿ ਯੂਰਪ ਦਾ ਲਿਖਦੇ, ਉਹ ਲਿਖਦੇ। ਹਮ, ਉਹ ਬੰਦੇ ਬਾਅਦ 'ਚ ਵਾਪਸ ਆ ਕੇ ਜਦੋਂ ਹੁਣ ਬਾਕੀ ਦੇਖਦੇ ਆ ਕਿ ਦੂਜੇ ਬੰਦੇ ਦਾ ਪਾਸ ਹੋ ਗਿਆ, ਕਿ ਸੱਚ ਬੋਲ ਕੇ ਵੀ ਤਾਂ ਪਾਸ ਹੋ ਹੀ ਗਿਆ, ਝੂਠ ਬੋਲਣ ਦੀ ਲੋੜ ਨਹੀਂ ਸੀਗੀ। ਜੀ ਬੰਦੇ ਹੁਣ ਏਦਾਂ ਦੇ ਵੀ ਆਏ ਕਿ ਜਦੋਂ ਯੂਰਪ ਵਾਲਾ ਮਸਲਾ ਸੀਗਾ ਤੇ ਉਹਨਾਂ ਦੇ ਨਾ ਜਵਾਕ ਯੂਰਪ 'ਚ ਪੈਦਾ ਹੋਏ, ਉਹਨਾਂ ਨੂੰ ਕਿਸੇ ਨੇ ਕਹਿ ਦਿੱਤਾ ਕਿ ਨਹੀਂ ਤੁਹਾਡਾ ਕੇਸ ਅਪਰੂਵ ਨਹੀਂ ਹੋਣਾ, ਏਦਾਂ ਦਾ ਕੋਈ ਹੈ ਨਹੀਂ, ਹਨਾ। ਸਾਰੀ ਕਮਿਊਨਿਟੀ 'ਚ ਏਦਾਂ ਹੀ ਸੀਗਾ। ਜੀ ਜਦੋਂ ਉਰੇ ਆਏ ਆਪਾਂ ਪਹਿਲਾਂ ਸੀਗਾ ਕਿ ਜੇ ਜੋ ਵੀ ਦੱਸਣਾ ਸੱਚ ਦੱਸਣਾ, ਫਲਾਈਟ ਪੈਟਰਨ ਕੋਲ ਟਰੈਕ ਟਰੂਕ ਹੋ ਜਾਂਦੇ ਆ। ਸੋ ਜੀ ਹੁਣ ਉਹੀ ਚੀਜ਼ ਹੋਈ ਕਿ ਉਹ ਜਿਹੜੇ ਸਰਕਾਰੀ ਵਕੀਲ ਸੀ ਉਹਨਾਂ ਨੂੰ ਪਤਾ ਯੂਰਪ ਤੋਂ ਮਾਈਗ੍ਰੇਸ਼ਨ ਹੋਈ ਆ। ਉਹੀ ਬੰਦੇ ਜਿਹੜੇ ਬਾਅਦ 'ਚ ਆ ਕੇ ਹੁਣ ਸਾਲ, ਡੇਢ ਸਾਲ ਬਾਅਦ ਮੈਂ ਤਾਂ ਕਿਸੇ ਹੋਰ ਦੇ ਆਖੇ ਲੱਗ ਗਿਆ, ਮੈਂ ਤਾਂ ਗਲਤ ਜਵਾਕਾਂ ਦੇ ਬਰਥ ਸਰਟੀਫਿਕੇਟ ਬਣਾ ਲਏ ਆ, ਕਿ ਤੁਸੀਂ ਸਹੀ ਸੀਗੇ। ਸੋ ਏਦਾਂ ਕਿ ਐਂਡ ਆਫ ਦਾ ਡੇ 2-3 ਚੀਜ਼ਾਂ ਇਹਦੇ ਵਿੱਚ, ਪਹਿਲਾਂ ਤਾਂ ਏਦਾਂ ਕਿ ਆਪਾਂ ਹੈਲਪ ਕਮਿਊਨਿਟੀ ਦੀ ਕਰਨਾ ਚਾਹੁੰਦੇ ਹਾਂ, ਆਪਾਂ ਆਪ ਟਰਬਲ 'ਚ ਨਹੀਂ ਫਸਣਾ ਚਾਹੁੰਦੇ। ਬੰਦਾ ਹੁਣ ਮੂੰਹ ਤੇ ਸਾਨੂੰ ਕਹੀ ਜਾਵੇ ਮੇਰਾ ਕੇਸ ਨਕਲੀ ਹੈ, ਮੇਰਾ ਕੇਸ ਨਕਲੀ, ਆਪਾਂ ਨਹੀਂ ਫੜ ਸਕਦੇ, ਸਿੰਪਲ ਜੀ ਗੱਲ ਆ। ਹੁਣ ਇਹਦੇ ਵਿੱਚ ਕੋਈ ਉਹ ਤਾਂ ਹੈ ਨਹੀਂ ਹੈਰਾਨ ਪਰੇਸ਼ਾਨ ਹੋਣਾ, ਜੀ ਸਾਡੇ ਨਾਲ ਦੁਖੀ ਹੋਣਾ ਤੁਹਾਡੀ ਮਰਜ਼ੀ ਆ। ਹੁਣ ਕੋਈ ਜਿਹਦੇ ਕਰਕੇ ਜੇਲ੍ਹ ਤਾਂ ਮੈਂ ਜਾ ਰਿਹਾ, ਰਾਈਟ। ਜੀ ਸਿੰਪਲ ਜਿਹਾ ਸੀਗਾ ਬਹੁਤ ਕਿ ਸਾਰੇ ਜੀ ਪਿਛਲੇ ਸਮੇਂ 'ਚ ਆਪਣੇ ਪੰਜਾਬੀ ਵਕੀਲ ਜੇਲ੍ਹ 'ਚ ਪਹੁੰਚੇ ਆ। ਆਪਾਂ ਪਹੁੰਚੇ ਆ ਜੇਲ੍ਹ ਬਿਲਕੁਲ ਵਿੱਚ। ਦੱਸਦੇ ਆ। ਹੁਣ ਕਈਆਂ ਦੀ ਮੈਂਟੈਲਿਟੀ ਏਦਾਂ ਕਿ ਭਾਈ ਪੈਸੇ ਦੇ ਕੇ ਕੰਮ ਕਰਾਉਣਾ, ਹੁਣ ਏਦਾਂ ਕਿ ਭਾਈ ਜੇ ਨਹੀਂ ਕੰਮ ਕਰਨਾ ਕਿਸੇ ਨੇ ਪੈਸੇ ਲੈ ਕੇ ਵੀ ਤੁਹਾਡੇ ਤੋਂ, ਫਿਰ ਤੁਸੀਂ ਧੱਕੇ ਨਾਲ ਤਾਂ ਕੰਮ ਕਿਸੇ ਤੋਂ ਕਰਾ ਨਹੀਂ ਸਕਦੇ, ਸਿੰਪਲ ਜੀ ਗੱਲ। ਜੀ ਬਿਲਕੁਲ ਤੇ ਉਹ ਤਾਂ ਹੁਣ ਫਿਰ ਲੋਕਾਂ ਦਾ ਕੀ ਐਕਸਪੀਰੀਅੰਸ ਰਹਿੰਦਾ ਕਿ ਉਹਨਾਂ ਨੂੰ ਲੱਗਦਾ ਕਿ ਨਹੀਂ ਇਹ ਵਕੀਲ ਮਾੜਾ, ਦੂਜੇ ਦੇ ਕੋਲ ਜਾ ਕੇ ਦੇਖਦੇ ਆ, ਦੂਜਾ ਫਿਰ ਦੇਖਦੇ ਆ ਕਿ ਹੋਰ ਛਿੱਤਰ-ਛਿੱਤਰੀ ਗਾਲ ਵੀ ਕੋਈ ਕੱਢ ਦਿੰਦੇ ਆ, ਵਕੀਲ ਤਾਂ ਏਦਾਂ ਦੇ ਵੀ ਹੈਗੇ ਮਾਰਕੀਟ ਦੇ ਵਿੱਚ। ਜੀ ਤੇ ਏਦਾਂ ਕਿ ਸਾਡੇ ਸਭ ਤੋਂ ਬੈਸਟ ਕਸਟਮਰ ਉਹ ਆ ਜਿਹੜੇ ਆਲਰੇਡੀ ਦੂਜੇ ਵਕੀਲਾਂ ਕੋਲ ਧੱਕੇ ਖਾ ਕੇ ਆਏ ਆ। ਇਹਦੇ ਜੀ ਵਿੱਚ ਸੱਚਾਈ ਆ, ਉਹਨਾਂ ਨੇ ਸਿੱਧਾ ਹੀ ਸਾਨੂੰ ਆ ਕੇ ਕਹਿ ਦੇਣਾ ਕਿ ਬਾਈ ਮੈਨੂੰ ਪਤਾ ਕਿੱਦਾਂ। ਉਹਨੇ ਰੇਡੀਓ ਵਾਲੀ ਜਿਹੜੀ ਗੱਲ ਹੈ ਨਾ, ਆਪਾਂ ਹੁਣ ਗੱਲ ਕਰ ਰਹੇ ਹਾਂ, ਉਹਨੇ ਰੇਡੀਓ ਵਾਲੀ ਗੱਲ ਹੀ ਸੁਣ ਕੇ ਕਹਿ ਦੇਣੀ ਕਿ ਮੈਨੂੰ ਪਤਾ ਕਿੱਦਾਂ ਵਾ। ਤੁਸੀਂ ਰੇਡੀਓ ਤੇ ਵੀ ਕਹਿੰਦੇ ਕਿ ਆਪਾਂ ਕਹਾਣੀ-ਕਹੂਣੀ ਨਹੀਂ ਬਣਾਉਂਦੇ ਆ। ਤੇ ਕਹਿੰਦਾ ਆਪੇ ਹੀ ਬੰਦੇ ਕਹਿੰਦੇ ਕਿ ਮੈਂ ਤੁਹਾਡਾ ਟਾਈਮ ਨਹੀਂ ਖਰਾਬ ਕਰਨਾ, ਜਦੋਂ ਮੇਰਾ ਕੇਸ ਆਊਗਾ ਮੇਰਾ ਧਿਆਨ ਦੇ ਦਿਓ। ਉਹ ਸਿੰਪਲ ਹੋ ਰਿਹਾ, ਜਿਹੜੇ ਲੋਕੀ ਸਮਝ ਰਹੇ ਆ, ਕਰ ਰਹੇ ਆ, ਉਹ 4-4 3-3 ਮਹੀਨੇ ਪਹਿਲਾਂ ਆ ਕੇ ਵੀ ਜਿਹਨਾਂ ਦੇ ਕੰਮ ਹੋ ਰਹੇ ਆ। ਜਿਹੜਾ ਨਹੀਂ ਉਹਨੂੰ ਸਮਝਾਉਣ ਦਾ ਤਾਂ ਹੁਣ ਇੰਨਾ ਤਾਂ ਕਿਸੇ ਕੋਲ ਵੀ ਨਹੀਂ ਟਾਈਮ, ਹਨਾ, ਕਿੱਦਾਂ। ਜੀ, ਸੋ ਬਿਲਕੁਲ ਦੇਖੋ ਹੁਣ ਇਹ ਗੱਲ ਐਥਿਕਸ ਦੀ ਵੀ ਹੁੰਦੀ ਆ। ਬਹੁਤ ਵਾਰੀ ਕੀ ਹੁੰਦਾ ਨਾ ਭਈ ਬੰਦਾ ਸੋਚਦਾ ਵੀ ਨਹੀਂ ਜੀ ਮੇਰਾ ਕੇਸ ਅਪਲਾਈ ਕਰ ਦਿਓ, ਪਰ ਮੈਂ ਜਿਹੜਾ ਵਿਆਹ ਆ, ਉਹ ਤਾਂ ਵੈਸੇ ਪੇਪਰ ਲੈਣ ਲਈ ਕਰਾਇਆ। ਹੁਣ ਵਕੀਲ ਕਿੱਦਾਂ ਜਦ ਤੁਸੀਂ ਵਕੀਲ ਨੂੰ ਦੱਸਤਾ, ਉਹ ਕਿੱਦਾਂ ਤੁਹਾਨੂੰ ਇਹ ਕੇਸ ਝੂਠੇ ਕੇਸ ਨੂੰ ਰਿਪ੍ਰੈਜ਼ੈਂਟ ਕਰੂਗਾ? ਹੋ ਸਕਦਾ ਕੋਈ ਵਕੀਲ ਹੋਣਗੇ, ਪਰ ਬਹੁਤ ਸਾਰੇ ਬੰਦਿਆਂ ਦੇ ਐਥਿਕਸ ਹੁੰਦੇ ਆ, ਉਹ ਨਹੀਂ ਲੈਂਦੇ ਇੱਦਾਂ ਦੇ ਕੇਸ। ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਆਪਾਂ ਐਡਰੈਸ ਵਾਲਾ ਕਿੰਨੀ ਵਾਰੀ ਗੱਲ ਕਰਦੇ ਹਾਂ ਕਿ ਜਿੱਥੇ ਰਹਿਣਾ ਉੱਥੇ, ਹਨਾ। ਜੀ, ਹੁਣ ਜਦੋਂ ਆਪਣੇ ਕੋਲ ਕੰਮ ਨਹੀਂ ਵੀ ਸੀਗਾ ਨਾ, ਉਦੋਂ ਵੀ ਮੰਨ ਲਓ ਕਿ 10 ਚੋਂ 7 ਕੇਸ ਨਹੀਂ ਹਾਇਰ ਕਰਦੇ ਸੀ ਸਾਨੂੰ। ਉਹਨੇ ਆਉਣਾ, ਕਹਿਣਾ ਕਿ ਮੇਰਾ ਤਾਂ ਨਕਲੀ ਹੈ, ਮੇਰੀ ਹੈਲਪ ਕੀ ਕਰੋਗੇ? ਮੈਂ ਕਿਹਾ ਹੈਲਪ ਨਹੀਂ ਕਰਨੀ। ਉਹ ਜੀ, ਕਹਿੰਦਾ ਕੁਛ ਤਾਂ ਕਹਾਣੀ ਬਣਾਓਗੇ, ਕੁਛ ਤਾਂ ਦੱਸੋਗੇ। ਮੈਂ ਕਿਹਾ ਏਦਾਂ ਤਾਂ ਕੁਛ ਨਹੀਂ ਹੋਣਾ। ਜਦੋਂ 0 ਕੇਸ ਸੀਗੇ ਉਦੋਂ ਵੀ 10 ਚੋਂ 7 ਬੰਦੇ ਛੱਡ ਕੇ ਚੱਲ ਜਾਂਦੇ ਸੀਗੇ। ਲੈ ਉਹ ਕਹਿ ਦਿੰਦੇ ਸੀ ਕਿ ਯਾਰ ਤੂੰ ਤਾਂ ਨਵਾਂ-ਨਵਾਂ ਵਾ, ਤੇ ਜੀ, ਕਹਿੰਦਾ ਦੂਜਾ ਵਕੀਲ ਤਾਂ ਕਹਿੰਦਾ ਉਹਦਾ ਤੇਰੇ ਤੋਂ ਜ਼ਿਆਦਾ ਨਾਮ ਆ, ਉਹ ਤਾਂ ਕਹਾਣੀ ਵੀ ਬਣਾ ਦਊਗਾ। ਮੈਂ ਜੀ, ਕਿਹਾ ਫਿਰ ਤੂੰ ਚੱਲ ਜਾ, ਹੈ ਨਾ, ਜਿੱਥੇ ਜਾਣਾ ਵਾ। ਤੇ
ਉਹਨਾਂ ਨੇ ਸਿਸਟਮ ਆਪਣਾ ਰੱਖਿਆ, ਜਿੱਦਾਂ ਇੰਟਰਪ੍ਰੀਟਰ ਕਈ ਦਫ਼ਤਰਾਂ 'ਚ ਘੁੰਮਦੇ ਫਿਰਦੇ ਆ ਕਿ ਇੱਧਰੋਂ ਚੱਲ ਜਾ ਉੱਧਰੋਂ। ਤੇ ਉਹ ਉਦੋਂ ਸੀਗਾ ਕਿ ਜਦੋਂ ਕੰਮ ਨਹੀਂ ਵੀ ਸੀਗਾ, ਜੇ ਉਦੋਂ ਹੀ ਨਹੀਂ ਕਹਾਣੀਆਂ ਬਣਾਈਆਂ, ਹੁਣ ਕਿਉਂ ਕਹਾਣੀਆਂ ਬਣਾਉਣੀਆਂ ਜਦੋਂ ਕੰਮ ਬੰਦੇ ਕੋਲ ਹੈਗਾ ਵਾ। ਜੀ। ਨਹੀਂ, ਨਾਲੇ ਇਹਨੂੰ ਦੱਸਦੇ ਜਾਈਏ, ਅਸੀਂ ਵਾਰ-ਵਾਰ ਦੱਸਦੇ ਆਏ ਹਾਂ ਵੀ ਜੇ ਤਰੀਕੇ ਨਾਲ ਉਹਨੂੰ 13 ਸਾਲ ਤੋਂ ਵੱਧ ਹੋ ਗਿਆ, ਪਹਿਲਾਂ H1 ਦੇ ਸਾਰੇ ਕੰਮ ਇਹ ਕਰਦੇ ਸੀ। ਤੇ ਨਾਲੇ ਜੇ ਕਿਸੇ ਦਾ ਕੇਸ ਡਿਨਾਈ ਹੋਇਆ ਜਾਂ ਮੈਸ ਅਪ ਹੋਇਆ, ਉਹ ਆ ਕੇ ਜ਼ਰੂਰ ਕਾਲ ਕਰ ਸਕਦਾ। ਹਮੇਸ਼ਾ ਹੀ ਕਿੰਨੇ 3 ਸਾਲਾਂ ਦੇ ਦੌਰਾਨ ਦੱਸਿਆ ਵੀ ਇੱਕੋ ਹੀ ਕੇਸ ਆ, ਉਹ ਜਿਹੜਾ ਡਿਨਾਈ ਹੋਇਆ ਸੀ, ਉਹ ਕੁੜੀ ਨੇ ਗਲਤ ਇਨਫੋਰਮੇਸ਼ਨ ਤੁਹਾਨੂੰ ਦੱਸਿਆ ਨਹੀਂ ਸੀ ਵੀ ਮੈਂ ਯੂਰਪ 'ਚ ਰਹੀ ਹਾਂ ਜਾਂ ਇਟਲੀ 'ਚ, ਕੀ ਕੁਛ ਇੱਦਾਂ ਦਾ ਸੀਗਾ ਚੱਕਰ। ਇੱਕ ਆਪਣਾ ਹੋਰ ਕੇਸ ਡਿਨਾਈ ਹੋਇਆ ਸੀਗਾ, ਮੈਂ ਹੁਣ ਪੂਰੀ ਇਨਫੋਰਮੇਸ਼ਨ ਕੌਨਫੀਡੈਂਸ਼ੀਅਲ ਤਾਂ ਨਹੀਂ ਦੇ ਸਕਦਾ, ਪਰ ਜਿਹੜੇ ਜੱਜ ਦਾ ਜਿਹੜਾ ਬਿਆਨ ਸੀਗਾ ਨਾ, ਉਹ ਇਹ ਸੀਗਾ ਕਿ ਕਹਿੰਦਾ ਕਿ ਬੰਦਾ ਆਪਣੇ ਨਾ ਕੇਸ 'ਚ ਇੰਟਰਸਟਿਡ ਨਹੀਂ, ਕਹਿੰਦਾ ਮੈਨੂੰ ਲੱਗ ਰਿਹਾ ਆਪ। ਜੀ। ਬੰਦੇ ਦੀ ਹੁਣ ਜਿੱਦਾਂ ਐਨਰਜੀ ਬਹੁਤ ਜ਼ਿਆਦਾ ਲੋ ਸੀ, ਬੋਲਿਆ ਸਾਰਾ ਕੁਝ ਸਹੀ, ਪਰ ਐਨਰਜੀ ਜਿਹੜੀ ਸੀਗੀ ਕਿ ਬੋਲਣ ਦਾ ਜਿਹੜਾ ਤਰੀਕਾ, ਜੱਜ ਕਹਿੰਦਾ ਕਿ ਸੇਮ ਟੋਨ ਆ, ਕਿ ਜਦੋਂ ਲੱਗ ਹੀ ਨਹੀਂ ਰਿਹਾ, ਕੋਈ ਇਮੋਸ਼ਨਸ ਨਹੀਂ ਹੈਗੇ ਬੰਦੇ ਦੇ, ਹਨਾ। ਤੇ ਆਪਾਂ ਹੁਣ ਕਈ ਵਾਰੀ ਦੱਸਿਆ ਵੀ ਕਿ ਯਾਰ ਜਦੋਂ ਕੇਸ ਤੁਹਾਡਾ ਹੈਗਾ, ਇਹਦੇ ਵਿੱਚ ਕਈ ਵਾਰੀ ਆਪਾਂ ਤਿਆਰੀ ਵੀ ਜਦੋਂ ਕਰਦੇ ਆ ਨਾ, ਬੰਦਾ ਪੂਰਾ ਕਈ ਵਾਰੀ ਟਰੱਕ ਚਲਾ ਕੇ ਆਇਆ ਹੁੰਦਾ ਐਨ ਥੱਕਿਆ ਟੁੱਟਿਆ, ਤੇ ਜੀ। ਸੁਹਾਗ ਨਹੀਂ ਜਾਂ ਸ਼ਿਫਟ ਲਾਈ ਰਾਤ ਦੀ, ਹਨਾ। ਤੇ ਇਮੀਗ੍ਰੇਸ਼ਨ ਨੂੰ ਪਾਇਆ ਸਭ ਤੋਂ ਐਂਡ ਦੇ ਵਿੱਚ ਕਈ ਲੋਕਾਂ ਨੇ ਆਪਣੀ ਕੈਟਾਗਰੀ 'ਚ, ਕਿ ਇਮੀਗ੍ਰੇਸ਼ਨ ਤਾਂ ਦੇਖੋ ਕੰਮ ਪਹਿਲਾਂ ਜ਼ਰੂਰੀ ਆ, ਬਿਲਕੁਲ ਜੀ। ਜ਼ਰੂਰੀ ਆ ਜਾਂ ਸ਼ਿਫਟ ਜ਼ਰੂਰੀ ਆ, ਤੇ ਇਮੀਗ੍ਰੇਸ਼ਨ ਦਾ ਹੁੰਦਾ ਰਹੂਗਾ, ਕਿੱਦਾਂ ਵਕੀਲ ਆਪ ਹੀ ਦੇਖ ਲੂਗਾ। ਪਰ ਏਦਾਂ ਗੱਲ ਬਣਦੀ ਨਹੀਂ, ਕਿਉਂਕਿ ਇੱਕ ਤੁਹਾਨੂੰ ਲੈਵਲ ਦੀ ਅੰਡਰਸਟੈਂਡਿੰਗ ਚਾਹੀਦੀ। ਜੱਜ ਮੂਹਰੇ ਜਾ ਕੇ ਬਹਿਣਾ ਕਿਤੇ ਸੌਖਾ ਕੰਮ ਆ, ਫੈਡਰਲ ਜੱਜ ਦੇ ਮੂਹਰੇ ਜਾ ਕੇ ਬਹਿਣਾ ਕਿਤੇ, ਕੋਈ ਸਰਕਾਰੀ ਵਕੀਲ ਵੀ ਜਦੋਂ, ਉਹ ਤਾਂ ਕਈ ਵਾਰੀ ਨਾ ਵਿੱਚ ਬ੍ਰੇਕ ਲੈਂਦੇ, ਉਹ ਤਾਂ ਕਲਾਇੰਟ ਆ ਕੇ ਵਿੱਚ ਕਈ ਵਾਰੀ ਬ੍ਰੇਕ ਤੇ ਕਹਿੰਦਾ ਕਿ ਭਾਜੀ ਇਹ ਤਾਂ ਕਹਿੰਦਾ ਬਹੁਤ ਜ਼ਿਆਦਾ ਸਵਾਲ ਪੁੱਛਣ ਡਿਆ ਵਾ। ਤੇ ਮੈਂ ਜੀ। ਕਿਹਾ ਤੂੰ ਕਿਹੜੇ ਹਿਸਾਬ ਨਾਲ ਤੁਰਿਆ ਸੀਗਾ ਨਾ, ਉਹਨੂੰ ਲੱਗਦਾ ਕਿ ਮੇਰੇ ਰੂਮਮੇਟ ਨੂੰ ਨਹੀਂ ਪੁੱਛੇ, ਸ਼ਾਇਦ ਮੈਨੂੰ ਵੀ ਨਹੀਂ ਪੁੱਛਣੇ, ਜਾਂ ਬਿਲਕੁਲ ਜੀ। ਆਪਣਾ ਉਹ ਲੱਕ ਹੁੰਦੀ, ਕਈ ਵਾਰੀ ਕੋਈ ਚੰਗਾ ਬੰਦਾ ਟੱਕਰ ਜਾਂਦਾ ਜੀ। ਉਹ ਤਾਂ ਫਿਰ ਏਦਾਂ ਆ ਕਿ ਕਈ ਵਾਰੀ ਉਹ ਕਹਿੰਦਾ ਭਾਜੀ ਇਹ ਤਾਂ ਕਹਿੰਦਾ ਬਹੁਤ ਜ਼ਿਆਦਾ ਕਹਿੰਦਾ ਸਵਾਲ ਜਿਹੜੇ ਪੁੱਛੇ ਆ। ਇੱਕ ਦੱਸਦੀ ਇੱਕ ਸਾਡਾ ਰਿਟਨ ਡਿਸੀਜਨ ਸੀਗਾ, ਜੱਜ ਟਿਸੋਕੋ ਦਾ ਸਿਐਟਲ ਵੱਲੋਂ, ਜਿਹਨੇ ਦੱਸਿਆ ਸੀ ਨਾ ਕਿ 6:30 7 ਵਜੇ ਤੱਕ 8 ਵਜੇ ਤੱਕ ਰਾਤ ਦੇ ਸਾਡੀ ਹੀਅਰਿੰਗ ਚੱਲੀ ਸੀਗੀ। ਅੱਛਾ ਤੇ ਜੀ। ਉਹਨੇ ਫਿਰ ਵੀ ਕਿਹਾ ਸੀ ਕਿ ਮੈਂ ਰਿਟਨ, ਉਹ ਕੇਸ ਉਹਨੇ ਬਾਅਦ ਚ ਰਿਟਨ ਡਿਸੀਜਨ ਦੇ ਵਿੱਚ ਪਾਸ ਕਰਤਾ। ਅੱਛਾ ਜੀ। ਤੇ ਉਮੀਦ ਨਹੀਂ ਸਾਨੂੰ ਸੀਗੀ ਬੰਦੇ ਨੂੰ ਵੀ, ਉਹ ਏਡੇ ਇੱਕ ਸਵਾਲ ਤੇ ਸਰਕਾਰੀ ਵਕੀਲ ਵੀ ਹੌਸਲਾ ਛੱਡ ਗਿਆ ਸੀ ਇੱਕ ਵੇਲੇ ਕਿ ਨਹੀਂ ਇਹ ਤਾਂ ਬਹੁਤ ਜ਼ਿਆਦਾ ਸਵਾਲ ਆ। ਤੇ ਜੱਜ ਉਹਨੂੰ ਕਹਿੰਦਾ ਕਿ ਮੈਂ ਰੈਡੀ ਹਾਂ, ਜੇ ਤੁਸੀਂ ਰੈਡੀ ਆ। ਤੇ ਆਪਾਂ ਕਿਹਾ ਆਹੋ ਆਪਾਂ ਵੀ ਰੈਡੀ ਆ। ਤੇ ਅੱਜ 7:30 8 ਵਜੇ ਤੋਂ ਤੁਸੀਂ ਦੇਖ ਲਓ ਕੋਰਟ ਬੰਦ ਹੁੰਦੀ ਆ। ਉਹ ਫਿਰ ਨਾ ਜੱਜ ਐਂਡ ਦੇ ਵਿੱਚ ਉਹ ਕਹਿੰਦਾ ਕਿ ਸਿਕਿਉਰਿਟੀ ਕਹਿੰਦਾ ਹੁਣ ਕਹਿੰਦਾ ਜਿਹੜਾ ਬਿਲਡਿੰਗ ਦੀ ਸਿਕਿਉਰਿਟੀ ਹੈ, ਕਹਿੰਦਾ ਉਹਨਾਂ ਨੇ ਕਹਿੰਦਾ ਹੁਣ ਜਾਣਾ ਪੈਣਾ, ਕਹਿੰਦਾ ਮੈਨੂੰ। ਹਾਂਜੀ। ਤੇ ਪਰ ਉਹਨੇ ਪਾਸ ਕਰਤਾ ਸੀ, ਪਰ ਏਦਾਂ ਹੈਗਾ ਕਿ ਬੰਦਾ ਵੀ ਡਟਿਆ ਰਿਹਾ ਜਿੱਦਾਂ ਪੂਰਾ ਐਂਡ ਤੱਕ, ਐਨ ਐਨਰਜੀ ਜਿਹੜੀ। ਤੇ ਹੁਣ ਏਦਾਂ ਦਾ ਕਈਆਂ ਦਾ ਤਾਂ ਏਦਾਂ ਕਿ ਬਾਹਰ ਸ਼ੇਰ ਆ ਸੜਕ ਤੇ, ਜਦੋਂ ਜੱਜ ਨੇ ਬਿਠਾਇਆ 20 ਕੁ ਮਿੰਟ ਭਾਜੀ ਕੁਐਸਚਨ ਪੁੱਛੇ, ਪਰ ਤੂੰ ਕਹਿ ਜਾਂਦਾ ਫੇਰ ਨਾ ਦੋਸਤ ਜਿੱਤੇ ਜਾਂਦਾ, ਫਿਰ ਏਦਾਂ, ਫਿਰ ਤਾਂ ਜੱਜ ਦੇ ਨਾਲ ਤਾਂ ਸਰਕਾਰੀ ਵਕੀਲ ਦੇ ਨਾਲ ਕਲਮ ਕੱਲੀ ਜਦੋਂ ਚੱਲਦੀ, ਫੇਰ ਪਤਾ ਲੱਗਦਾ ਕਿ ਭਾਈ ਸਿਸਟਮ ਹੈ ਕੀ ਆ। ਜੀ। ਸੋ ਬਿਲਕੁਲ, ਜਿੰਨੇ ਵੀ ਸਾਡੇ ਸਰੋਤੇ ਆ, ਹਮੇਸ਼ਾ ਹੀ ਮੈਂ ਤਾਂ ਵਕੀਲ ਸਾਹਿਬ ਤੋਂ ਪਹਿਲਾਂ ਵੀ, ਜਦ ਤੋਂ ਪਿਛਲੇ 13 ਸਾਲਾਂ ਤੋਂ ਜਦ ਦਾ ਸਾਡਾ ਰੇਡੀਓ ਚੱਲਿਆ ਆ, ਹਮੇਸ਼ਾ ਹੀ ਕਹਿੰਦਾ ਵੀ ਜਿਹੜਾ ਇਮੀਗ੍ਰੇਸ਼ਨ ਤੁਹਾਡੀ ਪ੍ਰਾਇਓਰਟੀ ਹੋਣੀ ਚਾਹੀਦੀ ਆ, ਤੇ ਇਹ ਤੁਸੀਂ ਸਾਰੇ ਕੰਮ ਛੱਡ ਕੇ ਬਿਲਕੁਲ ਤੁਹਾਡੇ ਜਿਹੜੇ ਕੇਸ ਆ, ਚੱਜ ਨਾਲ ਉਹ ਤਿਆਰੀ ਹੋਣੀ ਚਾਹੀਦੀ ਆ, ਕਿਉਂਕਿ ਜੇ ਇਹ ਫੇਲ ਹੋ ਗਿਆ ਫਿਰ ਤੁਹਾਡਾ ਸਾਰਾ ਕੁਝ ਗਿਆ। ਠੀਕ ਹੈ। ਤੇ ਆਪਾਂ ਕਾਲਸ ਲੈਂਦੇ ਆ। ਸਭ ਤੋਂ ਪਹਿਲੇ ਸਾਡੇ ਕਾਲਰ ਹੈਗੇ ਆ ਗੁਰਪ੍ਰੀਤ ਸਿੰਘ। ਹਾਂਜੀ ਗੁਰਪ੍ਰੀਤ ਜੀ। ਹੈਲੋ। ਹਾਂਜੀ ਗੁਰਪ੍ਰੀਤ ਜੀ। ਹੈਲੋ। ਹਾਂਜੀ ਭਾਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਨੂੰ। ਹਾਂਜੀ। ਮੇਰਾ ਕੁਐਸਚਨ ਹੈ ਜੀ ਟਰਕੀਆਂ ਜੀ, ਮੈਂ ਆਪਣੀ ਵਾਈਫ ਨਾਲ ਮਤਲਬ ਇੰਡੀਆ ਗਿਆ ਸੀਗਾ, ਹੁਣ ਮੰਗਣਾ ਕਰਾ ਕੇ ਆਇਆ ਤੇ ਕੋਰਟ ਮੈਰਿਜ ਕਰਾ ਕੇ ਇੱਥੇ I-30 ਅਪਲਾਈ ਕਰਦੇ ਆ ਜੀ। ਤੁਸੀਂ ਸਿਟੀਜ਼ਨ ਆ ਭਾਜੀ? ਉਹਦੇ ਮੈਂ ਗ੍ਰੀਨ ਕਾਰਡ ਹੋਲਡਰ ਹਾਂ ਜੀ। ਜੀ। ਤੇ ਮੈਂ ਇਹਦੇ ਚ ਪੁੱਛਣਾ ਵੀ ਇੱਕ ਤਾਂ ਜਿਵੇਂ ਉਹ ਮੇਰੇ ਬ੍ਰਦਰ ਨੇ ਪਹਿਲਾਂ ਕਰੇ ਸੀਗਾ, ਉਹ ਕਹਿੰਦਾ ਵੀ ਇੱਕ ਤਾਂ ਪਾਸਪੋਰਟਾਂ ਦੇ ਨਾਮ ਚੇਂਜ ਕਰਾ ਦੇ। ਮੈਂ ਆਪਣੀ ਵਾਈਫ ਦਾ ਤਾਂ ਅਪਲਾਈ ਕਰਿਆ ਹੋਇਆ, ਚੇਂਜ ਹੋ ਗਿਆ ਇੰਡੀਆ, ਮੈਨੂੰ ਵੀ ਲੋੜ ਆਪਣੇ ਇੰਡੀਆ ਵਾਲੇ ਪਾਸਪੋਰਟ ਤੇ ਵਾਈਫ ਦਾ ਨਾਮ ਐਡ ਕਰਾਉਣ ਦੀ? ਨਹੀਂ। ਓਕੇ। ਤੇ ਇਹਦੇ ਇੱਕ ਤੇ ਮੈਂ ਜਿਵੇਂ ਲਾਵਾਂ ਨਹੀਂ ਕਰਾ ਕੇ ਆਇਆ, ਮੈਂ ਉੱਥੇ ਰੋਕਾ ਕਰ ਲਿਆ ਆਪਣੇ ਰੀਤੀ ਰਿਵਾਜਾਂ ਨਾਲ ਤੇ ਕੋਰਟ ਮੈਰਿਜ ਕਰਾ ਲਈ, ਲਾਵਾਂ ਦੀ ਲੋੜ ਪਏਗੀ ਜਦੋਂ ਅੱਗੇ ਜੇ ਕੇਸ ਪ੍ਰੂਫ ਜਿੱਦਾਂ ਹੁੰਦਾ ਉਹਦਾ ਦਿਖਾਉਣ ਨੂੰ? ਨਹੀਂ। ਠੀਕ ਹੈ ਜੀ। ਤੇ ਇਹਦੇ ਫਾਸਟ ਇੱਕ ਲਾਸਟ ਇਹਦੇ ਚ ਹੈਗਾ ਵੀ ਐਵਰੇਜ ਟਾਈਮ ਕਿੰਨਾ ਕੁ ਚੱਲਦਾ ਜੀ ਅਪਰੂਵ ਹੋਣ ਦਾ? ਮੈਂ ਉਹਨੇ ਜੂਨ ਚ ਕੀਤਾ ਅਪਲਾਈ, ਤੇ ਕੋਈ ਫਾਸਟ ਪ੍ਰੋਸੈਸ ਵਗੈਰਾ ਹੈਗਾ ਇਹਦਾ? ਜਿਹੜਾ ਪਾਸ ਹੋਣ ਦਾ, ਜਿਹੜਾ ਤੁਹਾਡਾ ਨਾ ਸਰਵਿਸ ਸੈਂਟਰ ਤੇ ਡਿਪੈਂਡ ਕਰਦਾ ਕਿ ਸਰਵਿਸ ਸੈਂਟਰ ਤੁਹਾਡਾ ਕਿਹੜੇ ਚ ਕੇਸ ਉਹਦੀ ਤੁਹਾਨੂੰ ਆਨਲਾਈਨ ਜਿਹੜੀ ਚੈੱਕ ਹੋ ਜਾਣਾ। ਮੈਂ ਸੈਨ ਹਾਊਸ ਦੇ ਅਪਲਾਈ ਕੀਤਾ ਸੀਗਾ ਜੀ,
ਸੈਨਹੋਜ਼ੇ ਤੋਂ। uscis.gov ਤੇ ਜਾ ਕੇ ਨਾ ਚੈੱਕ ਕਰੋ ਸੈਨੋ ਸਰਵਿਸ ਸੈਂਟਰ ਦਾ ਕਿੰਨਾ ਕਿੱਥੇ 130 ਤੁਹਾਡਾ ਪੈਂਡਿੰਗ ਆ। ਸੈਨੋਜ਼ੇ ਨਹੀਂ, ਇਹ ਕੈਲੀਫੋਰਨੀਆ ਸਰਵਿਸ ਸੈਂਟਰ ਆ, ਵਰਮੌਂਟ, ਟੈਕਸਸ। ਤੁਹਾਡੇ ਰਿਸੀਟ ਨੋਟਿਸ ਤੇ ਲਿਖਿਆ ਹੁੰਦਾ ਕਿ ਕਿਹੜਾ ਸੈਂਟਰ ਹੈ। ਧੰਨਵਾਦ ਜੀ। ਸੋ ਸਰੋਤਿਆਂ ਨੂੰ ਇੱਕ ਵਾਰੀ ਕਹਿ ਦਈਏ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਆਪਾਂ ਕੋਸ਼ਿਸ਼ ਇਹ ਕਰਨੀ ਆ ਵੀ ਵੱਧ ਤੋਂ ਵੱਧ ਜਿਹੜੇ ਆ ਕੁਐਸਚਨ ਉਹਨਾਂ ਦੇ ਆਨਸਰ ਦਿੱਤੇ ਜਾ ਸਕਣ, ਕਿਉਂਕਿ 59 ਮਿੰਟ ਤੋਂ ਵੀ ਬੰਦੇ ਜਿਹੜੇ ਆ ਹੋਲਡ ਤੇ ਹੈਗੇ ਆ। ਸਾਡੇ ਅਗਲੇ ਕਾਲਰ ਆ ਗੁਰਪ੍ਰੀਤ ਸਿੰਘ ਜੀ ਨਿਊਯਾਰਕ ਤੋਂ। ਹਾਂਜੀ ਭਾਜੀ, ਮੇਰਾ ਕੁਐਸਚਨ ਹੈਗਾ ਭਾਜੀ, ਮੈਂ ਨਿਊਯਾਰਕ ਵਿੱਚ ਨਾ ਤੁਹਾਡੇ ਤੋਂ ਕੇਸ ਲਾਉਣਾ ਚਾਹੁੰਦਾ ਭਾਜੀ ਜੀ ਤੇ ਮੈਂ ਲਾ ਸਕਦਾ ਜੀ? ਹਾਂਜੀ ਲਾ ਸਕਦੇ। ਤੁਸੀਂ ਆਫਿਸ ਕੰਟੈਕਟ ਕਰ ਲਓ। ਸਾਡਾ ਫੋਨ ਨੰਬਰ ਜਿਹੜਾ ਹੈਗਾ 4159090503 ਆ, ਇੱਥੇ ਕਾਲ ਕਰ ਲਓ ਤੇ ਉਹਨਾਂ ਨਾਲ ਅਪਾਇੰਟਮੈਂਟ ਬਣਾ ਲਓ ਜੀ। ਸੋ ਬਿਲਕੁਲ ਆਪਾਂ ਦੱਸਦੇ ਜਾਈਏ, ਅਟਾਰਨੀ ਜੇ ਤਿਰਕੀਆਣਾ ਉਹਨਾਂ ਦਾ ਆਫਿਸ ਦਾ ਫੋਨ ਨੰਬਰ 415-909-0503। ਸੋ ਇਹਨਾਂ ਦੇ ਨਿਊਯਾਰਕ 'ਚ ਵੀ, ਸਿਆਟਲ 'ਚ ਵੀ ਤੇ ਬੇ ਏਰੀਆ 'ਚ ਵੀ, ਜਿੱਥੇ ਵੀ ਤੁਸੀਂ ਅਪਲਾਈ ਕਰਨਾ ਕਰ ਸਕਦੇ ਹੋ। ਸਾਡੇ ਅਗਲੇ ਕਾਲਰ ਆ ਹਰਦੀਪ ਕੌਰ ਜੀ। ਹੈਲੋ, ਸਤਿ ਹਾਂਜੀ ਸ਼੍ਰੀ ਅਕਾਲ ਜੀ। ਜੀ ਜੀ। ਹਾਂਜੀ ਭਾਜੀ, ਮੈਂ ਪੁੱਛਣਾ ਚਾਹੁੰਦੀ ਕਿ ਮੇਰੀ ਬੇਟੀ ਦਾ ਮੈਂ ਅਪਲਾਈ ਕੀਤਾ ਸੀ 2017 'ਚ, ਤੇ ਮੈਨੂੰ ਉਦੋਂ ਪਤਾ ਨਹੀਂ ਸੀ ਸੈਕਰਾਮੈਂਟ ਤੋਂ ਹੀ, ਤੇ ਉਦੋਂ ਆਪਾਂ ਲਈ ਸੀ, ਬੇਟੀ ਡੱਪ ਕੀਤੀ ਸੀ, ਤੇ ਉਹਨਾਂ ਨੇ ਮੇਰੇ ਕੋਲ ਕੁਐਸਚਨ ਪੁੱਛਿਆ ਮੁੜ ਕੇ ਕਿ ਇਹਦਾ DNA ਕਰਨਾ, ਤੇ ਮੈਂ ਸੱਚ ਬੋਲਿਆ ਕਿ ਮੈਂ ਲਈ ਹੋਈ ਹੈ ਮੇਰੀ DNA, ਮੈਂ ਤਾਂ ਸੱਚ ਬੋਲਤਾ ਸੀ। ਫਿਰ ਮੇਰੀ ਵਕੀਲ ਨੇ ਉਹਦਾ ਕੋਈ ਸਾਲ ਦਾ ਟਾਈਮ ਲਿਆ। ਉਹ ਕਹਿੰਦੇ ਕਿ ਇੰਡੀਆ ਤੋਂ ਤੁਸੀਂ ਉਹ ਡੀਡ ਬਣਾਓ। ਆਪਾਂ ਡੀਡ ਨਹੀਂ ਬਣਾਈ, ਉੱਦਾਂ ਲਿਖਿਆ ਸੀ ਕਚਹਿਰੀ 'ਚ। ਤੇ ਹੁਣ ਡੀਡ ਬਣ ਰਹੀ ਹੈ, ਤੇ ਉੱਥੇ ਜੇ ਡੇਟ ਤੋਂ ਡੇਟ ਪਾ ਰਹੇ, ਸਤੰਬਰ 'ਚ ਲਾਇਆ ਸੀ ਇਹ ਚੰਡੀਗੜ੍ਹ ਕੇਸ, ਤੇ ਡੇਟ ਤੋਂ ਡੇਟ ਪਾ ਰਹੇ ਤੇ ਕਿ 1 ਸਾਲ ਦਾ ਉਹਨਾਂ ਨੇ ਸਾਨੂੰ ਦਿੱਤਾ ਟਾਈਮ। ਕੀ ਆਪਾਂ ਉਹਦਾ ਵਰਕ ਉਦਾਂ ਅਪਲਾਈ ਕਰ ਸਕਦੇ ਹਾਂ ਵਿਜ਼ਟਰ ਵੀਜ਼ਾ? ਤੁਹਾਡਾ ਸਟੇਟਸ ਕੀ, ਸਿਟੀਜ਼ਨ ਹੋ ਤੁਸੀਂ? ਮੈਂ ਸਿਟੀਜ਼ਨ। ਹਾਂਜੀ। ਪਹਿਲੀ ਗੱਲ ਤਾਂ ਵਕੀਲ ਤੁਹਾਡੀ ਜੋ ਜਿਹੜੇ ਵੀ ਵਕੀਲ ਆ, ਇਹ ਗਲਤ ਸਲਾਹ ਦੇ ਰਹੀ ਬਿਲਕੁਲ। ਅਡਾਪਸ਼ਨ ਡੀਡ ਜਿਹੜੀ ਹੈਗੀ ਆ, ਉਹ ਪਹਿਲੀ ਗੱਲ ਤਾਂ ਜਿਹੜੀ ਕਚਹਿਰੀਆਂ ਵਾਲੀ ਜਿਹੜੀ ਡੀਡ ਆ, ਉਹ ਕਾਊਂਟ ਨਹੀਂ ਹੁੰਦੀ। ਜਿਹੜੀ ਇਹਦੇ ਵਿੱਚ ਉਹ ਕਾਊਂਟ ਨਹੀਂ ਹੋਈ, ਉਹ ਕਾਊਂਟ ਨਹੀਂ ਹੋਈ ਤੇ ਦੁਬਾਰਾ ਉੱਥੇ ਕੇਸ ਲਾਇਆ ਨਾ ਇੰਡੀਆ 'ਚ, ਉਹ ਬੇਟੀ ਵੱਲੋਂ ਹੀ ਲਾਤਾ ਚੰਡੀਗੜ੍ਹ। ਇਹਦਾ ਜਿਹੜਾ ਕੇਸ ਹੈਗਾ, ਇਹ ਤੁਹਾਡਾ ਕੁੜੀ ਦੀ ਉਮਰ ਕਿੰਨੀ ਹੈ ਇਸ ਵੇਲੇ? 21 ਸਾਲ ਦੀ ਹੋਵੇ। ਹਾਂ, ਨਹੀਂ ਹੁਣ ਤਾਂ ਅਡਾਪਸ਼ਨ ਦਾ ਬਾਅਦ, ਉਹ ਤਾਂ 14 ਸਾਲ ਤੋਂ ਪਹਿਲਾਂ ਜਿਹੜਾ ਅਡਾਪਸ਼ਨ ਕੰਪਲੀਟ ਹੋਣੀ ਚਾਹੀਦੀ ਹੈ। ਤੁਹਾਡਾ ਇਹ ਕੇਸ ਨਹੀਂ ਤੁਹਾਡਾ ਬਣਨਾ। ਅੱਛਾ ਜੀ, ਸਾਡੇ ਤੇ ਇੱਥੇ ਵਕੀਲ ਜਿਹੜੀ ਸਰਕਾਰੀ ਹੁੰਦੇ ਉਹਨਾਂ ਨੇ ਟਾਈਮ ਲਿਆ ਆ। ਚਲੋ, ਇਹ ਤੁਹਾਡੀ ਬਣਨੀ ਨਹੀਂ ਗੱਲਬਾਤ। ਇੱਥੇ ਹੁਣ ਤੁਸੀਂ ਬਾਹਲੇ ਪੈਸੇ ਤਾਂ ਟਾਈਮ ਨਾਲ ਆਪਣਾ ਫੂਕੋ, ਤਾਂ ਹੋਰ ਕੋਈ ਤਰੀਕਾ ਦੇਖੋ। 21 ਸਾਲ ਦੀ ਹੋ ਗਈ ਹੈ ਤਾਂ ਵਿਆਹ ਵੀ ਵਾਲਾ ਤਰੀਕਾ ਜਿਹੜਾ ਫੈਮਿਲੀ। ਹਾਂਜੀ, ਵਿਜ਼ਟਰ ਵੀਜ਼ਾ ਵੀ ਨਾ ਆਪਾਂ ਅਪਲਾਈ ਕਰ ਸਕਦੇ ਜਾਂ ਸਟੂਡੈਂਟ ਦੇ? ਅਪਲਾਈ ਕਰ ਸਕਦੇ, ਪਰ ਦੇਣਾ ਨਹੀਂ ਹੋਣਾ। ਇਹਨਾਂ ਨੂੰ ਪਤਾ ਇਹਨੇ ਵਾਪਸ ਨਹੀਂ ਮੁੜਨਾ। ਤੇ ਸਟੂਡੈਂਟ ਦਾ ਵੀ ਨਹੀਂ ਕਰ ਸਕਦੇ? ਨਹੀਂ, ਕਰ ਸਕਦੇ ਆ, ਪਰ ਉਹਨਾਂ ਨੇ ਦੇਣਾ ਨਹੀਂ। ਉਹਨਾਂ ਨੂੰ ਪਤਾ ਇਹਨੇ ਵਾਪਸ ਨਹੀਂ ਮੁੜਨਾ। ਕਿਉਂਕਿ ਡਿਸਕਲੋਜ਼ ਕਰਨਾ ਪੈਣਾ ਪਹਿਲਾਂ। ਆ ਹੋਇਆ ਸੀ, ਜੇ ਨਹੀਂ ਡਿਸਕਲੋਜ਼ ਕਰਦੇ ਫਿਰ ਹੋਰ ਪ੍ਰੋਬਲਮ ਹਾਂਜੀ, ਉਹ ਤਾਂ ਰੈਕੋਰਡ 'ਚ ਆਲਰੇਡੀ ਹੈਗਾ ਨਾ। ਸੋ ਤੁਸੀਂ ਇਹਦੇ ਵਿੱਚ ਜੇ ਫੈਮਿਲੀ ਇਮੀਗ੍ਰੇਸ਼ਨ ਦੇ ਥਰੂ ਆ ਸਕਦੀ ਆ, ਵਿਆਹ ਵੀ ਜੇ ਉਹਦਾ ਅੱਗੇ ਕਿਤੇ ਹੁੰਦਾ, ਉਹੀ ਤੁਹਾਡੇ ਲਈ ਬੈਸਟ ਆਪਸ਼ਨ ਆ। ਤੇ ਇਹਨਾਂ ਨੇ ਤੇ ਜਵਾਬ ਨਹੀਂ ਦਿੱਤਾ ਕੋਈ ਸਾਨੂੰ ਅਜੇ, ਇਹਨਾਂ ਨੇ ਵੀ ਨਹੀਂ ਹੋ ਸਕਦਾ ਇਮੀਗ੍ਰੇਸ਼ਨ ਵਾਲਿਆਂ ਨੇ। ਤੁਹਾਡੀ ਗੱਲ ਬਣਨੀ ਨਹੀਂ ਇਹਦੇ ਵਿੱਚ। ਤੁਹਾਨੂੰ ਮੈਂ ਦੱਸ ਰਿਹਾ ਉਹੀ। ਹੁਣ ਤੁਸੀਂ ਜਿੱਧਰਲੇ ਪਾਸੇ ਇਹਨੂੰ ਲਿਜਾਣਾ ਲੈ ਜਾਓ। 14 ਸਾਲ ਤੋਂ ਪਹਿਲਾਂ ਜਿਹੜੀ ਅਡਾਪਸ਼ਨ ਤੁਹਾਡੀ ਫੁੱਲ ਫਾਈਨਲਾਈਜ਼ ਹੋਣੀ ਚਾਹੀਦੀ ਹੈ, ਤੇ 21 ਸਾਲ ਉਹਦੀ ਉਮਰ ਹੋ ਗਈ ਹੈ, ਤੇ ਪਹਿਲਾਂ ਜਿਹੜੇ ਤੁਸੀਂ ਪੇਪਰ ਲਾਏ ਸੀਗੇ ਡੀਡ ਡੂਡ ਵਾਲੇ, ਉਹ ਚੱਲਦੇ ਨਹੀਂ ਉੱਥੇ, ਹਨਾ। ਤੇ ਇਹ ਕਨਵੈਨਸ਼ਨ ਦਾ ਪ੍ਰੋਸੈਸ ਹੁੰਦਾ, ਉਹ ਤੁਸੀਂ ਫੋਲੋ ਨਹੀਂ ਕੀਤਾ, ਤੇ ਹੁਣ ਕੁੜੀ ਦੀ ਉਮਰ ਹੋ ਗਈ ਹੈ। ਧੰਨਵਾਦ ਜੀ। ਸਾਡੇ ਅਗਲੇ ਕਾਲਰ ਆ ਸੰਦੀਪ ਜੀ ਨਿਊਯਾਰਕ ਤੋਂ। ਹੈਲੋ। ਹਾਂਜੀ ਹਾਂਜੀ, ਮੇਰਾ ਸਵਾਲ ਸੀਗਾ ਜੀ, ਫਰਵਰੀ 'ਚ ਮੇਰੀ ਐਡਜਸਟਮੈਂਟ ਉਹ ਸਟੇਟਸ ਗ੍ਰਾਂਟ ਹੋਇਆ ਸੀ ਇਮੀਗ੍ਰੇਸ਼ਨ ਕੋਰਟ ਤੋਂ। ਠੀਕ ਹੈ, ਕਿਹੜੇ ਬੇਸ? ਵਿਆਹ ਦੇ ਬੇਸ ਤੇ? ਇਹਦੇ ਬੇਸ ਤੇ? ਵਾਵਾ ਦਾ ਕੇਸ ਸੀਗਾ ਜੀ। ਜੀ। ਤਾਂ ਉਸ ਤੋਂ ਬਾਅਦ ਫਿਰ ਮੈਂ ਇਨਫੋ ਪਾਸ ਅਪਾਇੰਟਮੈਂਟ ਲੈ ਕੇ ਆਫਿਸ 'ਚ ਗਿਆ ਸੀ। ਉਹਨਾਂ ਨੇ ਟੈਂਪਰੇਰੀ ਸਟੈਂਪ ਲਾਤੀ ਸੀ 551 ਦੀ, ਬਟ ਹਾਲੇ ਤੱਕ ਮੇਰਾ ਗ੍ਰੀਨ ਕਾਰਡ ਨਹੀਂ ਆਇਆ ਜੀ। ਹਾਰਡ ਕਾਪੀ ਨਹੀਂ ਮਿਲੀ ਮੈਨੂੰ ਹਾਲੇ ਤੱਕ। ਉਹ ਤਾਂ ਤੁਸੀਂ ਫੋਲੋ ਅਪ ਹੀ ਕਰ ਸਕਦੇ ਹੋ ਉਹਨਾਂ ਨਾਲ ਜੀ। ਹੋਰ ਤਾਂ ਕੁਛ ਉਹਦੇ ਵਿੱਚ ਹੈ ਨਹੀਂਗਾ ਇਸ ਵੇਲੇ। ਧੰਨਵਾਦ ਜੀ। ਅਗਲੇ ਸਾਡੇ ਕਾਲਰ ਆ ਗੁਰਸ਼ੇਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ, ਮੈਂ ਪੁੱਛਿਆ ਮੇਰਾ ਕਜ਼ਨ ਜਿੱਦਾਂ ਇਟਲੀ ਵਿੱਚ ਆ, ਸਿਟੀਜ਼ਨ ਹੋਇਆ, ਤੇ ਉਹ ਕਿਹੜੇ ਤਰੀਕੇ ਇੱਥੇ ਆ ਸਕਦਾ ਤੇ ਉਹਨੂੰ ਕਿੰਨਾ ਟਾਈਮ ਲੱਗੂਗਾ, ਮਤਲਬ ਪੈਸੇ ਲੱਗਦੇ ਆ? E2 ਵੀਜ਼ੇ ਦੇ ਥਰੂ ਉਹਨੂੰ ਆਉਣਾ ਚਾਹੀਦਾ। ਇਨਵੈਸਟਮੈਂਟ ਵੀਜ਼ਾ ਵਾ, ਤੇ ਬਿਜ਼ਨਸ ਲੱਭੇ ਕਿਹੜਾ ਬਿਜ਼ਨਸ ਕਰਨਾ ਵਾ, ਉਹਦੀ ਘੱਟੋ ਘੱਟ 51% ਹਿੱਸੇਦਾਰੀ ਚਾਹੀਦੀ ਆ। ਤੇ ਜ਼ਿਆਦਾਤਰ ਜਿਹੜਾ ਵੀ ਬਿਜ਼ਨਸ ਇੰਨਾ $2-3 ਲੱਖ ਇੰਨਾ ਕੁ ਲੱਗਦਾ ਹੈ ਨਾ ਇਨਵੈਸਟ, ਜਿੰਨਾ ਵੀ ਬਿਜ਼ਨਸ ਖੜਾ ਕਰਨਾ ਚ ਇੰਨਾ ਕੁ ਪੈਸੇ ਉਹ ਇਨਵੈਸਟ ਕਰੇ, ਬਿਜ਼ਨਸ ਖੋਲੇ,
ਕਿ ਉਹਦੇ ਬੇਸ ਤੇ ਆਵੇ। ਸੋ ਬਹੁਤ ਸਾਰੇ ਜਿਹੜੇ ਆ ਯੂਰਪ ਤੋਂ ਆਉਂਦੇ ਆ, ਮੈਂ ਦੇਖਿਆ ਵੀ ਕੋਈ ਲਿਕਰ ਸਟੋਰ ਲੈ ਲਿਆ, ਸਾਬੇ ਇਦਾਂ ਦੇ ਜਿਹੜੇ ਆ ਨਾ, ਕਿਉਂਕਿ ਯੂਰਪ ਤੋਂ ਇਨਵੈਸਟਮੈਂਟ ਦੇ ਪੈਸੇ ਬੜੇ ਘੱਟ ਆ। ਠੀਕ ਹੈ, ਤੇ ਅੱਗੇ ਸਾਡੇ ਕਾਲਰ ਆ ਦੇਵੀ ਦਿਆਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਰਜੋਤ ਜੀ, ਮੈਂ ਅਪਸੈਟ ਹਾਂ ਥੋੜਾ ਜਿਹਾ, ਮੇਰਾ ਫੋਨ ਕੱਟਿਆ ਨਾ 2 ਵਾਰੀ ਪਹਿਲਾਂ। ਮੈਂ ਕਾਲ ਤੁਹਾਡੀ ਬਹੁਤ ਔਖੀ ਮਿਲਦੀ ਹੈਗੀ ਆ। ਮੈਂ ਪਹਿਲਾਂ ਵੀ ਤੁਹਾਡੇ ਨਾਲ ਗੱਲ ਕੀਤੀ ਸੀ। ਮੈਂ 2010 ਦੇ ਵਿੱਚ ਮੈਂ ਦੋਨੋਂ ਮੈਰਿਡ ਬੱਚਿਆਂ ਦਾ ਮੈਂ ਅਪਲਾਈ ਕੀਤਾ ਸੀਗਾ ਜੀ। ਹਾਂਜੀ, ਤੇ ਉਹਨਾਂ ਦੇ ਵਿੱਚੋਂ ਹੁਣ 2 ਸਾਲ ਹੋਏ ਆ, ਤੇ ਛੋਟੇ ਮੁੰਡੇ ਦੀ 9 ਦੀ ਡੈਥ ਹੋ ਗਈ ਹੈ, ਤੇ ਵੱਡਾ ਮੁੰਡਾ ਉਹਦੀ ਡੈਥ ਹੋ ਗਈ ਹੈ ਜੀ ਜੀ। ਤੇ ਹਾਂਜੀ, ਤੇ ਹੁਣ ਛੋਟੇ ਦਾ ਮੇਰਾ ਪੋਤਾ ਹੈਗਾ 16 ਸਾਲ ਦਾ, ਉਹਨੇ 10ਵੀਂ ਹੁਣ ਕੀਤੀ ਹੈਗੀ ਹੈ ਜੀ। ਤੇ ਉਹ ਕਹਿੰਦੇ ਜੀ ਇਹ ਕੈਟਾਗਰੀ ਚੇਂਜ ਹੋਣੀ ਹੈਗੀ ਆ। ਹਾਂਜੀ, ਤੇ ਮੈਂ ਕਰਵਾਈ ਸੀਗੀ, ਉਹ ਕਿਸੇ ਨੇ F2 ਦੇ ਵਿੱਚ ਪਾਤੀ ਹੈ। 2 ਸਾਲ ਪਹਿਲਾਂ F2 ਦੇ ਵਿੱਚ ਆਉਂਦੀ ਹੈ। ਫਿਰ ਮੈਂ ਕਿਸੇ ਨਾਲ ਕੰਟੈਕਟ ਕੀਤਾ, ਉਹ ਕਹਿੰਦਾ ਅੰਕਲ ਹੁਣ ਤੱਕ ਤਾਂ ਤੁਹਾਡਾ ਮੁੰਡਾ ਆਉਣਾ ਹੋਣਾ ਸੀਗਾ, ਇਹ ਤਾਂ 14 ਚੱਲਦਾ ਪਿਆ ਹੈਗਾ। ਮੈਂ ਕਿਹਾ ਤੂੰ ਕਰਦੇ ਭਾਈ। ਤੇ ਹੁਣ ਮੈਂ ਮਹੀਨਾ ਖੋਇਆ ਉਹਦੇ ਕੋਲੋਂ, ਫਿਰ ਮੈਂ ਕਰਾਈ ਆ, ਉਹਨੂੰ ਡੈਥ ਸਰਟੀਫਿਕੇਟ ਜੋ ਵੀ ਹੈ ਸਾਰਾ ਲਾ ਕੇ ਉਹ ਕਰ ਦਿੱਤੀ ਹੈਗੀ ਆ। ਤੇ ਮੈਨੂੰ ਕਿਸੇ ਨੇ ਕਿਹਾ, ਕਹਿੰਦੇ ਵੀ ਸਕੂਲ ਬੱਚਾ, ਮੈਂ ਸਕੂਲ ਨਾਲ ਗੱਲ ਕੀਤੀ ਆ, ਉਹ ਕਹਿੰਦੇ ਵੀ $1200 ਫੀਸ ਆ ਉਹਦੀ, ਤੇ ਤੁਹਾਨੂੰ ਸਾਲ ਦੀ ਫੀਸ ਲਵਾਂਗੇ, ਉਹ ਤਾਂ ਤੁਹਾਡਾ ਆ ਜਾਊਗਾ। ਤੇ ਮੈਂ ਹੁਣ ਕਨਫਿਊਜ਼ ਆ ਵੀ ਹੁਣ ਕੋਈ ਕਹਿੰਦੇ ਗ੍ਰੀਨ ਕਾਰਡ ਮਿਲ ਜਾਊਗਾ ਉਹਨਾਂ ਨੂੰ, ਤੇ ਇਹ F1 ਦਾ ਚੱਕਰ ਹੈ, ਤੇ ਇਹ ਕਿੱਦਾਂ ਮੈਂ ਕਰਾਂ? ਹਾਂਜੀ, ਪਹਿਲਾਂ ਤਾਂ ਤੁਸੀਂ ਸਿਟੀਜ਼ਨ ਆ? ਮੈਂ ਸਿਟੀਜ਼ਨ ਹਾਂ। ਹਾਂਜੀ ਹਾਂਜੀ, ਸੌਰੀ ਤੁਹਾਡੀ ਫॉर योर लॉस। ਪਹਿਲਾਂ ਤਾਂ ਰੱਬ ਨੂੰ ਭਾਣੇ ਚ ਰਹਿ ਰਹੇ ਹਾਂ ਜੀ। ਮੈਂ ਬਜ਼ੁਰਗ ਹਾਂ, ਮੈਂ 73 ਸਾਲ ਦਾ ਬੇਟੇ, ਰਾਜੀ ਰਹੋ ਤੁਸੀਂ, ਪਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾਂ ਰੱਖੇ ਜੀ। ਜਿੱਦਾਂ ਤੁਸੀਂ ਸੇਵਾ ਕਰਦੇ ਹੋ, ਬਹੁਤ ਵਧੀਆ ਕਰਦੇ ਹੋ ਸੇਵਾ। ਮੈਨੂੰ ਹੁਣ ਕੱਟੇ ਹੋਣਾ ਫੋਨ, ਮੈਨੂੰ ਇਹ ਦੱਸ ਦਿਓ ਵੀ ਮੁੰਡਾ ਮੇਰਾ ਆਜੂਗਾ ਨਹੀਂ ਆਊਗਾ, ਨਹੀਂ ਤਾਂ ਮੈਨੂੰ ਮਿਲਦੀ ਹੈ ਸੋਸ਼ਲ ਸਿਕਿਉਰਿਟੀ 1700। ਮੈਂ ਉੱਥੇ ਗਿਆ, ਮੈਂ ਰੋਪਿਆ ਉੱਥੇ ਆ ਜੀ। ਉਹ ਕਹਿੰਦੇ ਤੁਸੀਂ ਇੰਡੀਆ ਜਾਣਾ, ਇੰਡੀਆ ਚਲੇ ਜਾਓ, ਵੀ ਅਸੀਂ ਉੱਥੇ ਭੇਜ ਦਿਆ ਕਰਾਂਗੇ, 100 ਕੁਛ ਡਾਲਰ ਅਸੀਂ ਕੱਟਾਂਗੇ, ਤੁਸੀਂ ਪੈਸੇ ਉੱਥੇ ਤੁਹਾਨੂੰ ਮਿਲ ਜਾਣਗੇ। ਮੈਂ ਹੁਣ ਦੇਖਦਾ ਕਿ ਮੈਂ ਸਿੱਖ ਲਿਆ, ਤੇ ਮੁੰਡਾ ਕਈ ਕਹਿੰਦੇ ਆ ਵੀ ਉਹਦੀ ਜ਼ਿੰਦਗੀ ਬਣ ਜੂ। ਹੁਣ ਮੇਰਾ ਮੁੰਡਾ ਸੀ, ਪੋਤਾ ਕਲਾਕਾਰ ਹੈ ਜੀ, ਗਏ ਸੀਗੇ ਪਾਠ ਰੱਖੇ, ਮੈਂ 3 ਮੰਜ਼ਿਲਾ ਮੇਰਾ ਘਰ ਹੈ ਆਪਣੀ। ਚਲੋ ਤੁਸੀਂ ਹੁਣ ਆਪਣੇ ਸੁਣਿਓ, ਜਵਾਬ ਸੁਣ ਲਓ। ਹਾਂਜੀ, ਸੋ ਪਹਿਲੀ ਗੱਲ ਜੀ, ਜਿਹੜਾ ਤੁਹਾਡਾ ਜਦੋਂ ਨਾ ਕਿਸੇ ਦੀ ਡੈਥ ਹੋ ਜਾਂਦੀ ਹੈ ਸਪਾਊਸ ਦੀ, ਉਹ ਸਿੰਗਲ ਕੈਟਾਗਰੀ 'ਚ ਆ ਜਾਂਦਾ, ਤੇ ਸਿੰਗਲ ਜਿਹੜੀ ਕੈਟਾਗਰੀ ਹੈ ਉਹ ਥੋੜੀ ਫਾਸਟ ਚੱਲਦੀ ਆ ਮੈਰਿਡ ਨਾਲੋਂ। ਹਾਂਜੀ, ਇਹਦੇ ਵਿੱਚ ਹੁਣ ਕੀ ਸੀਗਾ ਕਿ ਉਹਨਾਂ ਨੂੰ ਆਪਣੇ ਆਪ ਨਹੀਂ ਪਤਾ ਲੱਗਦਾ, ਇਹ ਤੁਹਾਨੂੰ ਜਿਹੜਾ ਡੈਥ ਸਰਟੀਫਿਕੇਟ ਵਗੈਰਾ ਉਹ ਜਮ੍ਹਾਂ ਕਰਾਉਣਾ ਪੈਂਦਾ ਵਾ। ਤੇ ਹੁਣ ਜੇ ਤੁਸੀਂ, ਮੈਨੂੰ ਪਤਾ ਨਹੀਂ ਹੁਣ ਤੁਸੀਂ ਆਪ ਕੰਮ ਕਰ ਰਹੇ ਆ, ਕਿਸੇ ਤੋਂ ਕਰਾ ਰਹੇ ਆ ਜਾਂ ਕਿੱਦਾਂ ਵਾ, ਸੋ ਜਿਹੜਾ ਵੀ ਬੰਦਾ ਤੁਹਾਡੇ ਪੇਪਰ ਹੈਂਡਲ ਕਰ ਰਿਹਾ ਵਾ, ਇਹਨੂੰ ਤੁਸੀਂ ਆਪ ਨਾ ਪਹਿਲਾਂ ਤਾਂ ਹੈਂਡਲ ਕਰੋ। ਜਿਹੜਾ ਵੀ ਬੰਦਾ ਹੈਂਡਲ ਕਰ ਰਿਹਾ, ਉਹਦਾ ਜਿਹੜਾ ਡੈਥ ਸਰਟੀਫਿਕੇਟ ਵਗੈਰਾ ਸੀਗਾ ਉਹ ਭੇਜਣਾ ਜ਼ਰੂਰੀ ਸੀਗਾ, ਤੇ ਉਹਨੂੰ ਫਿਰ ਫੋਲੋ ਅਪ ਕਰਨਾ ਪੈਂਦਾ ਕਿ ਇਦਾਂ ਹੋ ਗਿਆ ਕਿਉਂਕਿ ਹੁਣ ਇਮੀਗ੍ਰੇਸ਼ਨ ਉਹ ਵੀ ਬਿਜ਼ੀ ਆ, ਉਹਨਾਂ ਨੂੰ ਕਈ ਵਾਰੀ ਨਹੀਂ ਪਤਾ ਲੱਗਦਾ ਹੈ ਨਾ, ਕਿ ਹੁਣ ਉਹਨਾਂ ਨੂੰ ਇਹ ਤਾਂ ਨਹੀਂ ਪਤਾ ਲੱਗ ਸਕਦਾ ਕਿ ਇਹਦੀ ਰਿਲੇਟਿਵ ਦੀ ਡੈਥ ਹੋਈ ਆ, ਕਿਹਨੇ ਦੁਬਾਰਾ ਵਿਆਹ ਕਰਾਇਆ ਜਾਂ ਕਿੱਦਾਂ। ਤੇ ਉਹਨੂੰ ਤੁਸੀਂ ਫੋਲੋ ਕਰੋ ਕਿ ਆਹ ਜਿਹੜੀ ਕੈਟਾਗਰੀ ਆ, ਜਿਹੜੇ ਤੁਹਾਡਾ ਜਿਹੜਾ ਬਾਇਓਲੋਜੀਕਲ ਚਾਈਲਡ ਹੈਗਾ ਉਹ ਤਾਂ ਆ ਸਕਦਾ ਹੈ ਨਾ। ਹੁਣ ਜਿਹੜੀ ਤੁਸੀਂ ਦੂਜੀ ਆਪਣੇ ਫੈਮਿਲੀ ਦੀ ਗੱਲ ਦੱਸੀ, ਜਿਹ ਤੁਹਾਡੇ ਮੁੰਡੇ ਦੀ ਡੈਥ ਹੋਈ ਆ, ਤੇ ਉਹਦੀ ਜਿਹੜੀ ਹੁਣ ਪੋਤਾ ਤੇ ਘਰ ਜਿਹੜਾ ਤੁਹਾਡਾ ਪੋਤਾ ਤਾਂ ਵਾਈਫ ਜਿਹੜੀ ਹੈਗੀ ਆ, ਉਹ ਤੁਹਾਡਾ ਕੋਈ ਡਾਇਰੈਕਟ ਰਿਲੇਸ਼ਨਸ਼ਿਪ ਨਹੀਂ ਬਣਦਾ, ਤੇ ਉਹ ਤੁਸੀਂ ਉਹਨੂੰ ਨੂੰ ਸਿੱਧੇ ਤੌਰ ਤੇ ਜਿਹੜਾ ਹੈਗਾ ਨਹੀਂ ਮੰਗਾ ਸਕਦੇ। ਜਿਹੜਾ ਫੈਮਿਲੀ ਇਮੀਗ੍ਰੇਸ਼ਨ ਪ੍ਰੋਸੈਸ ਆ, ਤੇ ਉਹਦੇ ਵਿੱਚ ਆਪਾਂ ਜ਼ਿਆਦਾਤਰ ਕੋਈ ਪ੍ਰੋਸੈਸ ਉਹਦਾ ਹੈ ਨਹੀਂਗਾ ਹਿਊਮੈਨਿਟੇਰੀਅਨ ਰੀਸੈਟਲਮੈਂਟ ਦਾ, ਕੋਈ ਐਸਾ ਤਰੀਕਾ ਨਹੀਂ। ਉਹਨੂੰ ਮੈਂ ਸੈੱਟ ਕਰਤਾ ਉੱਥੇ ਲੁਧਿਆਣੇ, ਉਹਨੂੰ ਦੁਕਾਨ ਖੋਲ ਦਿੱਤੀ ਹੈ। ਉਹ 24 ਸਾਲ ਦਾ 25 ਸਾਲ ਦਾ ਹੋ ਗਿਆ, ਤੇ ਉਹਨਾਂ ਨੂੰ ਸੈੱਟ ਕਰ ਦਿੱਤਾ ਹੈਗਾ। ਉਹਨਾਂ ਨੂੰ ਪੈਸੇ ਅਸੀਂ ਦੇ ਦਿੱਤੇ। ਹੁਣ ਮੈਂ ਕੁੜੀ ਜੰਗ ਕੁੜੀ ਸੀਗੀ 41-42 ਸਾਲ ਦੀ, ਮੈਂ ਨਹੀਂ ਸੰਭਾਲ ਸਕਦਾ ਸੀਗਾ। ਮੈਂ ਉਹਨਾਂ ਨੂੰ ਠੀਕ ਆ, ਤੇ ਚਲੋ ਹਾਂਜੀ ਠੀਕ ਆ, ਦੂਸਰੇ ਦਾ ਦੱਸਦੇ ਆ। ਹਾਂ, ਦੂਸਰੇ ਦਾ ਮੈਂ ਟਾਈਮ ਸੌਰੀ ਕੱਟਿਓ ਨਾ ਪਲੀਜ਼। ਹਾਂਜੀ, ਸੋ ਦੂਸਰੇ ਦਾ ਇਹੀ ਹੈ ਜੀ, ਉਹਨਾਂ ਨੂੰ ਆਪਣਾ ਫੋਲੋ ਅਪ ਤੁਸੀਂ ਕਰੋ ਉਹਨਾਂ ਨੂੰ ਕਿ ਹੁਣ ਇਹਦੀ ਕੈਟਾਗਰੀ ਚੇਂਜ ਹੋ ਗਈ ਹੈ, ਤੇ F3 ਦੀ ਜਗ੍ਹਾ ਇਹ F1 ਕੈਟਾਗਰੀ 'ਚ ਜਿਹੜਾ ਬਿਲੋਂਗ ਕਰਦਾ, ਤੇ ਡੈਥ ਸਰਟੀਫਿਕੇਟ ਤੁਸੀਂ ਭੇਜਤਾ, ਤੇ ਉਹਦਾ ਜਿਹੜਾ ਹੈਗਾ ਤੁਹਾਡਾ ਉਹ ਫਿਰ ਉਹਨੂੰ ਐਕਸਪੀਡੀਏਟ ਕਰ ਦੋਗੇ। ਇਹੀ ਹੈ ਜੇ ਤੁਹਾਡਾ ਬਿਲਕੁਲ ਹੋ ਸਕਦਾ, ਘਬਰਾਓ ਨਾ, ਤੁਸੀਂ ਆਪਣੇ ਵਕੀਲ ਨਾਲ ਗੱਲ ਕਰੋ।
ਮਿੰਟ ਕੱਟਿਓ ਨਾ, ਮੈਂ ਨਾ ਪਹਿਲਾਂ ਪੌਣੇ 2 ਸਾਲ ਹੋ ਗਏ ਪਹਿਲਾਂ ਬਾਈ ਪੋਸਟ ਕਰਕੇ ਉਹਨਾਂ ਨੂੰ ਭੇਜਿਆ, ਉਹਨੇ ਜਿਹੜੇ ਬੰਦੇ ਨੇ ਪੇਪਰ ਭਰਿਆ ਉਹਨੇ F2 ਕਰਕੇ ਭੇਜ ਦਿੱਤਾ, ਉਹਨਾਂ ਨੇ ਕੁਛ ਐਕਸ਼ਨ ਨਹੀਂ, ਕੋਈ ਕੁਛ ਨਹੀਂ ਕੀਤਾ। ਹੁਣ ਮੈਂ ਦੁਬਾਰਾ ਕਰਾਇਆ, ਪੈਸੇ ਦਿੱਤੇ ਆ, ਇੰਨੀ ਗੱਲ ਫਰੀ ਕਰਾਇਆ ਹੈਗਾ, ਤੇ ਉਹ ਹੁਣ ਉਹ ਕੇਸ ਹੁਣ ਡਬਲ ਤਾਂ ਨਹੀਂ ਬਣ ਜਾਊਗਾ, ਖਰਾਬ ਤਾਂ ਨਹੀਂ ਹੋ ਜਾਊਗਾ, ਕਿੱਦਾਂ ਹੋਊਗਾ? ਨਹੀਂ ਖਰਾਬ ਖਰੂਬ ਤਾਂ ਨਹੀਂ ਇਹਦੇ ਵਿੱਚ ਕੁਝ ਹੋਣਾ, ਡਿਲੇ ਹੀ ਹੋਇਆ, ਹੋਰ ਤਾਂ ਪਹਿਲੀ ਗੱਲ ਤਾਂ ਜਿਹੜਾ F2 ਵਾਲੀ ਕੈਟਾਗਰੀ ਆ ਉਹ ਤਾਂ ਹੈਗੀ ਗ੍ਰੀਨ ਕਾਰਡ ਹੋਲਡਰ ਵਾਸਤੇ। ਹੁਣ ਮੈਨੂੰ ਪਤਾ ਨਹੀਂ ਤੁਹਾਡਾ ਜਿਹੜਾ ਹਾਂਜੀ F1 ਕੈਟਾਗਰੀ ਦਾ ਹਾਂਜੀ ਮੈਂ ਦੁਬਾਰਾ ਅਪਲਾਈ ਕਰਨਾ ਤਾਂ ਮੈਂ ਪੁੱਛਣਾ ਵੀ ਦੁਬਾਰਾ ਇਹ ਖਰਾਬ ਤਾਂ ਨਹੀਂ ਹੋ ਜਾਊਗਾ ਕੰਮ? ਖਰਾਬ ਨਹੀਂ ਹੋਣਾ ਇਹ, ਨਹੀਂ ਠੀਕ ਆ, ਨਹੀਂ ਖਰਾਬ ਨਹੀਂ ਹੁੰਦਾ। ਥੈਂਕ ਯੂ। ਸੋ ਹੁਣ ਕਈ ਵਾਰੀ ਕੀ ਹੁੰਦਾ ਵੀ ਸਿਚੁਏਸ਼ਨ ਆ, ਆਪਾਂ ਫੋਨ ਵੀ ਲੰਮਾ ਹੋ ਗਿਆ ਹਨਾ, ਤੇ ਸਿਚੁਏਸ਼ਨ ਵੀ ਭਾਜੀ ਦੀ ਬੜੀ ਮਾੜੀ ਸੀ, ਕੀ ਕਰ ਸਕਦੇ ਆ। ਤੇ ਅਗਲੇ ਸਾਡੇ ਕਾਲਰ ਆ ਨਵੀ ਜੀ। ਇੱਕ ਇਹਦੇ ਵਿੱਚ ਹੁਣ ਚੀਜ਼ ਦੱਸਦੀ ਹੈ ਕਿੱਦਾਂ ਨਾ, ਹਾਂਜੀ ਜਿਹੜਾ ਹੁਣ ਸਾਡੇ ਕੋਲ ਜਿੱਦਾਂ ਐਵਰੀ ਡੇ ਦੇ ਵਿੱਚ ਕਾਫੀ ਇਮੋਸ਼ਨਲ ਸਿਚੁਏਸ਼ਨ ਵਾਲੇ ਲੋਕ ਆਉਂਦੇ ਆ ਹਨਾ ਜੀ। ਹੁਣ ਜਿਹੜਾ ਸਾਡਾ ਕੰਮ ਆ ਕਰਨ ਦਾ, ਹੁਣ ਇਹਦੇ ਵਿੱਚ ਜੇ ਮੈਂ ਕਿਸੇ ਦੀ ਹੈਲਪ ਕਰ ਸਕਦਾ ਤਾਂ ਉਹ ਇਹੀ ਹੈ ਕਿ ਭਾਈ ਇਮੀਗ੍ਰੇਸ਼ਨ ਵਾਲੀ ਮੈਂ ਹੈਲਪ ਕਰ ਸਕਦਾ, ਹੋਰ ਤਾਂ ਮੈਂ ਕੋਈ ਸਮਾਜਿਕ ਤੌਰ ਤੇ ਜਾਂ ਸਾਈਕੈਟ੍ਰਿਕ ਤੌਰ ਤੇ ਜਾਂ ਉਹ ਮੋਰਲ ਸਪੋਰਟ ਦਾ ਉਹਦੇ ਵਾਸਤੇ ਤਾਂ ਮੈਨੂੰ ਹੁਣ ਹੈਲਪ ਮੈਂ ਨਹੀਂ ਕਰ ਸਕਦਾ, ਇੰਨੀ ਮੇਰੀ ਐਕਸਪਰਟਿਜ਼ ਨਹੀਂ ਹੈਗੀ ਕਿ ਕਿਸੇ ਨੂੰ ਕਿੱਦਾਂ ਕੰਸੋਲ ਕਰਨਾ ਜਾਂ ਕੀ ਕਰਨਾ ਜੀ। ਇਦਾਂ ਕਿ ਜੇ ਤੁਹਾਡਾ ਜਿਹੜੇ ਕੁਐਸਚਨ ਹੈ ਨਾ, ਜੇ ਤੁਸੀਂ ਟੂ ਦਾ ਪੁਆਇੰਟ, ਜਿੱਦਾਂ ਇਹਦੇ ਵਿੱਚ ਇਹ ਸੀਗਾ ਕਿ ਮੈਂ ਸਿਟੀਜ਼ਨ ਤੇ ਮੇਰਾ ਜਿਹੜਾ ਇੱਕ ਮੁੰਡਾ ਉੱਥੇ ਉਹਦੀ ਵਾਈਫ ਦੀ ਡੈਥ ਹੋ ਗਈ, ਹੁਣ ਕਿੱਦਾਂ ਉਹਦੀ ਕੈਟਾਗਰੀ F2 ਪਾਤੀ ਗਲਤੀ ਨਾਲ, ਕਿੱਦਾਂ ਉਹ ਕਰਨਾ। ਸੋ ਕੀ ਹੈ ਕਿ ਜਿਹੜਾ ਆਹੀ ਆਪਾਂ ਸਾਰਾ 5 ਮਿੰਟ ਗੱਲ ਕੀਤੀ ਉਹ ਫਿਰ ਇਦਾਂ ਕਿ ਜਿਹੜੇ 5 ਮਿੰਟ ਹੈਗੇ ਆ ਉਹ ਜਿਹੜਾ ਤੁਹਾਨੂੰ ਮੈਂ ਸਿੱਧੇ ਡਾਇਰੈਕਟਲੀ ਇਮੀਗ੍ਰੇਸ਼ਨ ਤੇ ਤੁਹਾਡੀ ਪ੍ਰੋਬਲਮ ਤੇ ਜਿਹੜਾ ਫੋਕਸ ਉਹ ਕਰ ਸਕਦਾ। ਤੇ ਇਦਾਂ ਹੀ ਜਦੋਂ ਜੱਜ ਦੇ ਕੋਲ, ਕੋਰਟ ਦੇ ਕੋਲ ਆਪਾਂ ਜਾਂਦੇ ਨਾ, ਉਹ ਵੀ ਤੁਹਾਨੂੰ ਕਹਿੰਦੇ ਆ ਕਿ ਰੈਲੀਵੈਂਸ ਤੇ ਆਓ, ਆਪਣਾ ਕੀ ਮੁੱਦਾ ਤੁਹਾਡਾ ਕੀ ਹੈਗਾ ਮੁੱਦੇ ਤੇ। ਸੋ ਇਦਾਂ ਕਿ ਆਪਣੇ ਥੋੜੇ ਜਿਹੇ ਜਿਹੜੇ ਜਦੋਂ ਕਾਲ ਕਰਦੇ ਆ ਤੇ ਉਹਨੂੰ ਆਪਣੀ ਜਿਹੜੀ ਤੁਹਾਡੀ ਹੈਲਪ, ਆਪਾਂ ਭਾਵੇਂ ਤੁਹਾਡੀ ਪ੍ਰੋਬਲਮ ਤੁਸੀਂ ਤੁਹਾਡੇ ਫੈਮਿਲੀ ਨਾਲ ਧੱਕਾ ਹੋਇਆ ਤਾਂ ਵੀ ਤੁਹਾਡੀ ਆਪਾਂ ਉਨੀ ਹੈਲਪ ਕਰਨੀ ਆ, ਭਾਵੇਂ ਤੁਹਾਡਾ ਜਿਹੜਾ ਨਾਰਮਲ ਕੇਸ ਆ ਤਾਂ ਵੀ ਤੁਹਾਡੀ, ਕਿਉਂਕਿ ਜਿਹੜਾ ਲੀਗਲ ਜਿਹੜੀ ਤੁਹਾਡੀ ਚੀਜ਼ ਆ ਐਸਪੈਕਟ ਦੀ, ਉਹਦੀ ਆਪਾਂ ਹੈਲਪ ਜਿਹੜੀ ਕਰ ਸਕਦੇ ਹਾਂ। ਸੋ ਜੇ ਤੁਸੀਂ ਆਪਣੇ ਕੁਐਸਚਨ ਜਿਹੜੇ ਹੈਗੇ ਸਾਰੇ ਸਾਨੂੰ ਪੁੱਛਣ ਵਾਲੇ ਥੋੜੇ ਜਿਹੇ ਇਹਨੂੰ ਸੌਰਟ ਕਰਕੇ ਕਿ ਹੁਣ ਰੇਡੀਓ ਤੇ ਜਾਣਾ ਹੈ ਨਾ, ਤੇ ਤੁਸੀਂ ਕਿਹਾ ਪਹਿਲਾਂ ਵੀ 2 ਵਾਰੀ ਕਾਲ ਕੀਤੀ ਸੀਗੀ, ਤੇ ਇਹਨੂੰ ਤੁਸੀਂ ਸਿੰਪਲ ਰੱਖੋ ਤੇ ਤੁਹਾਨੂੰ ਸਾਨੂੰ ਵੀ ਤੁਹਾਡਾ ਕੁਐਸਚਨ ਸੌਖਾ ਸਮਝ ਆਉਂਦਾ ਦੱਸਣ ਚ, ਸੁਣਨ ਵਾਲਿਆਂ ਨੂੰ ਵੀ ਥੋੜਾ ਜਿਹੜਾ ਜੀ ਸਮਝ ਆ ਜਾਂਦਾ। ਧੰਨਵਾਦ ਜੀ। ਨਵੀ ਜੀ ਸਾਡੇ ਅਗਲੇ ਕਾਲਰ ਆ ਸੁਰਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਹੈ ਜੀ ਕਿ ਮੈਂ ਆਪਣੀ ਮਦਰ ਦਾ ਪਟੀਸ਼ਨ, ਮੈਂ ਸਿਟੀਜ਼ਨ ਆ, ਪਟੀਸ਼ਨ ਪਾਈ ਸੀ ਪਹਿਲਾਂ ਜੀ, ਤੇ ਉਹਨਾਂ ਨੇ ਡਿਨਾਈ ਕਰਤੀ। ਉਹ ਕਹਿੰਦੀ ਜੀ ਤੁਸੀਂ ਪ੍ਰੂਫ ਨਹੀਂ ਕਰ ਪਾਏ ਕਿ ਤੁਹਾਡੇ ਮਦਰ ਆ, ਤੇ ਬਾਅਦ ਚ ਮੈਂ ਦੁਬਾਰਾ ਫਿਰ ਡਾਕੂਮੈਂਟ ਲਾਏ, ਹੋਰ ਜਿੰਨੇ ਵੀ ਲਾ ਸਕਦਾ ਸੀ ਆਪਣੇ ਰਿਲੇਸ਼ਨਸ਼ਿਪ ਦੇ, ਤੇ ਅਪੀਲ ਕੀਤੀ। ਅਪੀਲ ਦੇ ਵਿੱਚ ਪਰਸੋਂ ਉਹਨਾਂ ਨੇ ਫਿਰ ਮੇਲ ਕਰਤੇ ਜੀ ਤੁਹਾਡਾ ਕੇਸ ਡਿਨਾਈ ਕੀਤਾ ਜਾਂਦਾ, ਤੇ ਮੇਰਾ ਹੁਣ ਅਗਲਾ ਰਾਹ ਕੀ ਹੈ ਜੀ? ਡਿਨਾਈ ਕਿਉਂ? ਬਰਥ ਸਰਟੀਫਿਕੇਟ ਵਗੈਰਾ ਮਿਸਿੰਗ ਸੀਗਾ? ਬਰਥ ਸਰਟੀਫਿਕੇਟ ਲੇਟ ਐਂਟਰੀ ਬਾਅਦ ਚ ਬਣਾਇਆ ਸੀ ਮੈਂ, ਆਪਣਾ ਸਰਟੀਫਿਕੇਟ ਜਿਹੜਾ ਨਾ ਉਹ ਬਾਅਦ ਬਣਾਇਆ ਸੀ। ਤੇ ਆਪ ਹੀ ਹੈਂਡਲ ਕਰ ਰਹੇ ਪ੍ਰੋਸੈਸ? ਨਹੀਂ ਜੀ, ਮੈਂ ਭਰਵਾਇਆ ਸੀ ਕਿਸੇ ਕੋ, ਸੈਕਰਾਮੈਂਟੋ ਤੋਂ ਭਰਵਾਇਆ ਸੀ। ਵਕੀਲ ਸੀ ਜਾਂ ਪੈਰਾਲੀਗਲ ਸੀ? ਹਾਂਜੀ, ਨਹੀਂ ਵਕੀਲ ਸੀ ਜਾਂ ਪੈਰਾਲੀਗਲ ਸੀ? ਪੈਰਾਲੀਗਲ। ਇਹ ਫਿਰ ਪੈਰਾਲੀਗਲ ਵਾਲਾ ਹੀ ਕੰਮ ਲੱਗਦਾ। ਇਹਦੇ ਵਿੱਚ ਭਾਜੀ ਕੀ ਹੁੰਦਾ ਕਿ ਜਦ ਤੁਹਾਡਾ ਨਾ ਉਹ ਸਿਸਟਮ ਕੋਈ ਨਹੀਂ ਚੱਲਦਾ ਕਿ ਆਹ ਬਣਾਤਾ ਉਹ ਬਣਾਤਾ, ਇਹਦੀ ਨਾ ਰੈਗੂਲੇਸ਼ਨ ਹੁੰਦੀ ਹੈ ਕਿ ਬਰਥ ਜਿਹੜੇ ਸਰਟੀਫਿਕੇਟਸ ਉਹ ਕਿੱਦਾਂ ਤੁਸੀਂ ਪ੍ਰੂਵ ਕਰਨੇ ਆ, ਆਲਟਰਨੇਟਿਵਲੀ DNA ਦੇ ਥਰੂ ਤੁਸੀਂ ਕਿੱਦਾਂ ਜਾਣਾ। ਸੋ ਇਹਦਾ ਤੁਹਾਡਾ ਜੇ ਡਿਨਾਈ ਹੋ ਗਿਆ, ਅਪੀਲ ਪੂਲ ਕਰਨ ਦਾ ਤੇ ਕੋਈ ਤੁਹਾਨੂੰ ਫਾਇਦਾ ਨਹੀਂ ਸੀਗਾ, ਕਿਉਂਕਿ ਅਪੀਲ ਦੇ ਵਿੱਚ ਕੀ ਹੈ ਕਿ ਅਪੀਲ ਦੇ ਵਿੱਚ ਉਹਨਾਂ ਨੇ ਉਹੀ ਚੀਜ਼ ਦੇਖਣੀ ਹੈ ਕਿ ਕਿਤੇ ਗਲਤੀ ਤਾਂ ਨਹੀਂ ਕਿਸੇ ਦਾ ਹੋਈ। ਤੇ ਤੁਸੀਂ ਹੁਣ ਜਦੋਂ ਲੇਟ ਰਜਿਸਟਰਡ ਬਰਥ ਸਰਟੀਫਿਕੇਟ ਜਿਹੜਾ ਕੀਤਾ, ਉਹ ਜਿਹੜਾ ਲੇਟੈਸਟ ਜਿਹੜਾ ਇਮੀਗ੍ਰੇਸ਼ਨ 'ਚ ਚੱਲਦਾ ਕੇਸ ਲਾਅ ਵਗੈਰਾ ਉਹਨਾਂ ਦੀ ਰੈਗੂਲੇਸ਼ਨ, ਉਹਦੇ ਹਿਸਾਬ ਨਾਲ ਜਿਹੜਾ ਲੇਟ ਸਰਟੀਫਿਕੇਟ ਉਹਨੂੰ ਐਕਸੈਪਟ ਨਹੀਂ ਕਰਦੇ, ਜਾਂ ਤਾਂ ਤੁਹਾਨੂੰ ਇਹਦੇ ਵਿੱਚ ਕੀ ਹੁੰਦਾ ਕਿ ਨੌਨ ਅਵੇਲੇਬਿਲਟੀ ਲੈ ਕੇ ਦੇਣੀ ਹੁੰਦੀ ਕਿ ਇਹ ਸਰਟੀਫਿਕੇਟ ਅਵੇਲੇਬਲ ਨਹੀਂ ਹੈਗਾ ਰੈਕਡ, ਨਾਲ ਤੁਸੀਂ 2 ਐਫੀਡੇਵਿਟ ਦੇਣੇ ਹੁੰਦੇ ਆ, ਨਾਲ ਤੁਸੀਂ ਹੋਰ ਸੈਕੰਡਰੀ ਡਾਕੂਮੈਂਟ ਜਿਹੜੇ ਆਧਾਰ ਕਾਰਡ, ਪੈਨ ਕਾਰਡ, ਲਾਇਸੈਂਸ ਇੱਦਾਂ ਦੇ, ਤੇ ਉਹਦੇ ਨਾਲ ਜਿਹੜੀ ਇੱਕ ਚੀਜ਼ ਤੁਸੀਂ ਕਰ ਸਕਦੇ ਸੀਗੇ ਉਹ ਸੀਗੇ ਕਿ DNA ਹੈ ਨਾ। ਤੇ ਤੁਸੀਂ ਜਿੱਦਾਂ ਹੁਣ ਦੱਸ ਰਹੇ ਆ ਲੇਟ ਵਾਲਾ ਰਜਿਸਟਰ ਵਾਲਾ ਕੀਤਾ, ਤੁਸੀਂ ਗਲਤ ਰਾਹ ਪੈ ਗਏ ਥੋੜੇ ਜਿਹੇ।